ਅੱਜ ਤੋਂ 8 ਸਾਲ ਪਹਿਲਾਂ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ। ਜਦੋਂ ਬਾਦਲਕਿਆਂ ਦੇ ਯਾਰ ਡੇਰਾ ਸਰਸੇ ਵਾਲਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ। ਬਾਦਲਕਿਆਂ ਨੇ ਜਥੇਦਾਰ ਅਕਾਲ ਤਖਤ ਦੀ ਦੁਰਵਰਤੋਂ ਕਰਕੇ ਡੇਰਾ ਸਰਸਾ ਨੂੰ ਮਾਫੀ ਦਵਾਈ। ਡੇਰਾ ਸਰਸਾ ਦੇ ਮੁਖੀ ਦੀ ਇੱਕ ਫਿਲਮ ਜਿਹੜੀ ਮੈਸੇਂਜਰ ਆਫ ਗॉड ਕਰਕੇ ਸੀ ਉਹ ਲੱਗਣੀ ਸੀ ਤੇ ਪੰਜਾਬ ਦੀ ਪੁਲਿਸ ਜਿਹੜੀ ਸੀ ਉਹਨੂੰ ਸਿਨੇਮਿਆਂ ਦੀ ਰਾਖੀ ਲਈ ਲਾਇਆ ਗਿਆ ਸੀ। ਸਾਡੇ ਪੰਥਕ ਸਭਾ ਦੇ ਵਿੱਚ ਬਾਦਲ ਵਿਰੋਧੀ ਕਹਿ ਕੇ ਜਾਂ ਪੰਥਕ ਜਾਂ ਖਾਲਿਸਤਾਨੀ ਕਹਿ ਕੇ ਜਿਹੜੇ ਸਾਡੇ ਭਰਾ ਵਿਚਰਦੇ ਨੇ ਉਹਨਾਂ ਤੋਂ ਅਸੀਂ ਜਿੱਡੀ ਵੱਡੀ ਆਸ ਲਾਈ ਫਿਰਦੇ ਹਾਂ ਉਹ ਕਾਮਯਾਬੀ ਕਿਉਂ ਨਹੀਂ? ਜਿਹੜੇ 13 ਮਤੇ ਉਸ ਦਿਨ ਪਾਸ ਕੀਤੇ ਗਏ ਸੀ, ਸਭ ਤੋਂ ਪਹਿਲਾ ਮਤਾ ਇਹ ਸੀ ਕਿ ਮੌਜੂਦਾ ਤਖਤਾਂ ਦੇ 5 ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਂਦਾ। ਕੀ ਆਪਾਂ ਕਰ ਸਕੇ? ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਭਾਈ ਧਿਆਨ ਸਿੰਘ ਮੰਡ ਥਾਪੇ ਗਏ ਸੀ ਸਰਬੱਤ ਖਾਲਸਾ ਵੱਲੋਂ। ਉਹਨਾਂ ਨੇ ਬਾਦਲ ਧਿਰ ਦੇ ਥਾਪੇ ਹੋਏ ਜਥੇਦਾਰਾਂ ਦੇ ਨਾਲ ਮੇਲ ਮਿਲਾਪ ਕਰਨ ਵਾਲਾ ਕੰਮ ਜਿਹੜਾ ਹੈਗਾ ਪਿਛਲੇ ਦਿਨਾਂ ਤੋਂ ਸ਼ੁਰੂ ਜ਼ਰੂਰ ਕੀਤਾ ਹੋਇਆ। ਜਿਨ੍ਹਾਂ ਜਥੇਦਾਰਾਂ ਦੇ ਬਾਰੇ ਸਰਬੱਤ ਖਾਲਸਾ ਦਾ ਫੈਸਲਾ ਇਹ ਆ ਕਿ ਇਹਨਾਂ ਨੂੰ ਲਾਂਭੇ ਕੀਤਾ ਜਾਂਦਾ ਤੇ ਨਹੀਂ ਲਾਂਭੇ ਕਰ ਸਕਦੇ ਸੀ ਤਾਂ ਫਿਰ ਐਡਾ ਵੱਡਾ ਐਲਾਨ, ਐਡਾ ਵੱਡਾ ਫੈਸਲਾ ਕਰਨ ਦਾ ਮਤਲਬ ਕੀ ਤੁਕ ਰਹੇ? ਜਿਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਜਥੇਦਾਰ ਅਵਾਰਾ ਲਈ ਐਲਾਨੀ ਗਈ, ਉਸੇ ਪਲ ਤੋਂ ਇੰਡੀਅਨ ਸਟੇਟ ਸਿਸਟਮ ਨੇ ਇਹ ਮਿਥ ਲਿਆ, ਇਹ ਮੰਨ ਲਿਆ ਕਿ ਹੁਣ ਇਸ ਸ਼ਖਸੀਅਤ ਨੂੰ, ਇਸ ਬੰਦੇ ਨੂੰ ਛੱਡਣਾ ਨਹੀਂ, ਇਹਨੂੰ ਅੰਦਰ ਰੱਖਣਾ। ਭਾਈ ਧਿਆਨ ਸਿੰਘ ਮੰਡ ਬਰਗਾੜੀ ਮੋਰਚਾ ਲਾਉਂਦੇ ਆ, ਉਸ ਮੋਰਚੇ ਨੂੰ ਖਾਲਸਾ ਪੰਥ ਨੇ ਏਡਾ ਵੱਡਾ ਸਤਿਕਾਰ ਦਿੱਤਾ ਬਈ ਕਮਾਲ ਹੋ ਗਈ। ਵੀ ਜਿੱਦਣ ਅਕਾਲੀ ਦਲ ਬਾਦਲ ਨੇ ਤੇ ਕਾਂਗਰਸ ਨੇ ਮੁਕਾਬਲੇ ਉੱਤੇ ਰੈਲੀਆਂ ਰੱਖੀਆਂ ਇੱਕ ਦੂਜੇ ਦੇ, ਤੇ ਜਿਹੜੀਆਂ ਗੱਡੀਆਂ ਕਾਂਗਰਸ ਦੇ ਤੇ ਬਾਦਲ ਦਲ ਦੇ ਪ੍ਰੋਗਰਾਮ 'ਚ ਜਾਣੀਆਂ ਸੀ ਉਹ ਸਾਰੀਆਂ ਦੇ ਉੱਤੇ ਸਟicker ਝੰਡੇ ਤਾਂ ਉਹਨਾਂ ਦੀਆਂ ਰੈਲੀਆਂ ਦੇ ਲੱਗੇ ਸੀ ਪਰ ਪਹੁੰਚੇ ਸਾਰੇ ਬਰਗਾੜੀ ਸੀ। ਭਾਈ ਧਿਆਨ ਸਿੰਘ ਮੰਡ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਤੇ ਤੁਹਾਡੇ ਸਾਹਮਣੇ ਆ ਕਿ ਬਰਗਾੜੀ ਮੋਰਚੇ ਦਾ ਕਿਸ ਤਰੀਕੇ ਨਾਲ ਫਿਰ ਖਲਾਰਾ ਪਿਆ, ਭੋਗ ਪਿਆ। ਤੇ ਅੱਜ ਭਾਈ ਧਿਆਨ ਸਿੰਘ ਮੰਡ ਬਾਰ-ਬਾਰ ਮੀਟਿੰਗਾਂ ਕਰਕੇ ਲੋਕਾਂ ਦੇ ਵਿੱਚ ਦੁਬਾਰਾ ਆਪਦਾ ਭਰੋਸਾ ਬਹਾਲ ਕਰਨ ਦੀ ਲੜਾਈ ਲੜ ਰਹੇ ਨੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਮਾਨ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 10 ਨਵੰਬਰ ਅੱਜ ਤੋਂ 8 ਸਾਲ ਪਹਿਲਾਂ ਚੱਬੇ ਦੇ ਵਿੱਚ ਸਰਬੱਤ ਖਾਲਸਾ ਹੋਇਆ ਸੀ। ਜਦੋਂ ਬਾਦਲਕਿਆਂ ਦੇ ਯਾਰ ਡੇਰਾ ਸਰਸੇ ਵਾਲਿਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ। ਬਾਦਲਕਿਆਂ ਨੇ ਜਥੇਦਾਰ ਅਕਾਲ ਤਖਤ ਦੀ ਦੁਰਵਰਤੋਂ ਕਰਕੇ ਡੇਰਾ ਸਰਸਾ ਨੂੰ ਮਾਫੀ ਦਵਾਈ। ਉਹਨਾਂ ਦਿਨਾਂ ਦੇ ਵਿੱਚ ਡੇਰਾ ਸਰਸਾ ਦੇ ਮੁਖੀ ਦੀ ਇੱਕ ਫਿਲਮ ਜਿਹੜੀ ਮੈਸੇਂਜਰ ਆਫ ਗॉड ਕਰਕੇ ਸੀ ਉਹ ਲੱਗਣੀ ਸੀ ਤੇ ਪੰਜਾਬ ਦੀ ਪੁਲਿਸ ਜਿਹੜੀ ਸੀ ਉਹਨੂੰ ਸਿਨੇਮਿਆਂ ਦੀ ਰਾਖੀ ਲਈ ਲਾਇਆ ਗਿਆ ਸੀ। ਇਹ ਉਹ ਦਿਨ ਸੀ ਜਿਨ੍ਹਾਂ ਦਿਨਾਂ ਦੇ ਵਿੱਚ ਸਿੱਖ ਜਗਤ ਬਹੁਤ ਦੁਖੀ ਸੀ, ਪਰ ਉਹਨਾਂ ਦਿਨਾਂ ਦੇ ਵਿੱਚ ਬਾਦਲ ਪਰਿਵਾਰ ਤੇ ਬਾਦਲ ਸਰਕਾਰ ਤੇ ਬਾਦਲ ਦਲ ਇਹਨਾਂ ਨੂੰ ਸਿੱਖਾਂ ਨੂੰ ਹੋਰ ਵੱਧ ਦੁਖੀ ਕਰਨ ਵਾਲੇ ਪ੍ਰੋਜੈਕਟ, ਹੋਰ ਵੱਧ ਦੁਖੀ ਕਰਨ ਵਾਲੀਆਂ ਗੱਲਾਂ ਲੱਭਣ ਦਾ ਚਾਅ ਚੜਿਆ ਹੋਇਆ ਸੀ। ਸਿੱਖਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਗਿਆ ਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਸਿੱਖ ਬਾਦਲਕਿਆਂ ਤੋਂ ਦੁਖੀ ਸੀ, ਇੰਡੀਅਨ ਸਟੇਟ ਤੋਂ ਦੁਖੀ ਸੀ, ਸਰਸੇ ਵਾਲਿਆਂ ਤੋਂ ਦੁਖੀ ਸੀ ਤੇ ਜਿਹੜੀ ਵੀ ਉਸ ਮੌਕੇ ਸਿੱਖਾਂ ਨੂੰ ਕੋਈ ਕਾਲ, ਕੋਈ ਵੱਖਰੀ ਚੀਜ਼ ਲੱਭਦੀ ਸੀ, ਮਿਲਦੀ ਸੀ, ਉਧਰ ਨੂੰ ਸਿੱਖ ਭੱਜਣਾ ਸਿੱਖਾਂ ਦਾ ਸੁਭਾਵਿਕ ਸੀ। ਸੋ ਜਿਹੜੀਆਂ ਪੰਥਕ ਸਫਾਂ ਦੇ ਵਿੱਚ ਵਿਚਰਦੀਆਂ ਸ਼ਖਸੀਅਤਾਂ ਤੇ ਜਥੇਬੰਦੀਆਂ ਸੀ ਉਹਨਾਂ ਨੇ ਕਾਲ ਦਿੱਤੀ ਕਿ ਚੱਬੇ ਦੇ ਵਿੱਚ 10 ਨਵੰਬਰ ਨੂੰ ਸਰਬੱਤ ਖਾਲਸਾ ਹੋਊ। ਸਰਬੱਤ ਖਾਲਸਾ ਹੋਇਆ, ਬੇਮਿਸਾਲ ਇਕੱਠ ਹੋਇਆ ਤੇ ਉਸ ਇਕੱਠ ਦੇ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਨੇ ਬਹੁਤ ਵੱਡੇ ਤੇ ਅਹਿਮ ਐਲਾਨ ਕੀਤੇ। ਜੇ ਕਿਤੇ ਉਹ ਐਲਾਨ ਵਾਕਿਆ ਹੀ ਸਹਿਰਦਤਾ ਨਾਲ ਲਾਗੂ ਕਰਨ ਦੀ ਜ਼ਿੱਦ ਕੀਤੀ ਜਾਂਦੀ ਤਾਂ ਕਮਾਲ ਹੋ ਜਾਂਦੀ। ਪਰ
मैं अपने आप ਨੂੰ ਉਹਨਾਂ ਵਿੱਚੋਂ ਇੱਕ ਮੰਨਦਾ ਜਿਨ੍ਹਾਂ ਨੂੰ ਇਸ ਲੀਡਰਸ਼ਿਪ ਦੇ ਉੱਤੇ ਪਹਿਲੇ ਦਿਨ ਤੋਂ ਹੀ ਬਹੁਤਾ ਜ਼ਿਆਦਾ ਭਰੋਸਾ ਨਹੀਂ ਸੀ। ਇਹਨਾਂ ਪੰਥਕ ਸਭਾ 'ਚ ਵਿਚਰਦਿਆਂ, ਇਹਨਾਂ ਦੇ ਨਾਲ ਰਹਿੰਦਿਆਂ, ਉਹਨਾਂ ਦੀਆਂ ਕਮਜ਼ੋਰੀਆਂ, ਉਹਨਾਂ ਦੀਆਂ ਘਾਟਾਂ, ਉਹਨਾਂ ਦੀਆਂ ਸੀਮਾਵਾਂ, ਉਹਨਾਂ ਦੇ ਔਗਣ, ਉਹ ਸਾਰਾ ਕੁਝ ਜਾਣਦੇ ਕਰਦੇ ਹੋਣ ਕਰਕੇ ਜਦੋਂ ਅਸੀਂ ਇਸ ਚੀਜ਼ ਦਾ ਵਿਰੋਧ ਕਰ ਰਹੇ ਸੀ ਜਾਂ ਆਪਣੀ ਵੱਖਰੀ ਰਾਏ ਰੱਖ ਰਹੇ ਸੀ ਕਿ ਇਹਨਾਂ ਤੇਲਾਂ 'ਚ ਤੇਲ ਨਹੀਂ ਹੈ, ਤਾਂ ਉਦੋਂ ਸਾਡੇ ਨਾਲ ਸਾਡੇ ਹੀ ਭਾਈਚਾਰੇ ਦੇ, ਕਿਉਂਕਿ ਉਹਨਾਂ ਦੀ ਗੱਲ ਵੀ ਸਹੀ ਸੀ ਵੀ ਹੋਰ ਕਰੀਏ ਕੀ, ਬਾਦਲਕਿਆਂ ਤੋਂ ਨਿਰਾਸ਼ ਆ, ਸਟੇਟ ਸਿਰ ਤੇ ਚੜੀ ਆਉਂਦੀ ਆ, ਸਰਸੇ ਵਾਲਿਆਂ ਨੇ ਪੱਲੇ ਕੱਖ ਰਹਿਣ ਨਹੀਂ ਦਿੱਤਾ, ਤੇ ਕਰੀਏ ਕੀ। ਤੋ ਜਿਹੜੀ ਧਿਰ ਪ੍ਰੋਗਰਾਮ ਦੇ ਰਹੀ ਆ ਵੀ ਆਪਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ। ਸਰਬੱਤ ਖਾਲਸਾ ਵਾਲੇ ਪ੍ਰੋਗਰਾਮ ਤੋਂ 4-5 ਦਿਨ ਪਹਿਲਾਂ ਜਿਸ ਤਰੀਕੇ ਨਾਲ ਦੇਸ਼ ਵਿਦੇਸ਼ ਦੇ ਵਿੱਚੋਂ ਦਲ ਖਾਲਸਾ ਉੱਤੇ ਭਾਈ ਦਲਜੀਤ ਸਿੰਘ ਬਿੱਟੂ ਵਾਲੇ ਗਰੁੱਪ ਦੇ ਉੱਤੇ ਦਬਾਅ ਬਣਾਇਆ ਗਿਆ, ਪ੍ਰੈਸ਼ਰ ਬਣਾਇਆ ਗਿਆ, ਉਹ ਇੱਕ ਬਹੁਤ ਵੱਡਾ ਇਤਿਹਾਸ ਆ। ਉਹਨਾਂ ਦਿਨਾਂ ਦੇ ਵਿੱਚ ਇੱਥੇ ਦਲ ਖਾਲਸਾ ਦਫ਼ਤਰ ਦੇ ਵਿੱਚ ਇੱਕ ਮੀਟਿੰਗ ਦੇ ਵਿੱਚ ਵਾਹਵਾ ਤਲਖੀ ਵੀ ਹੋਈ। ਬਹੁਤ ਸਾਰੇ ਸੱਜਣਾਂ ਨੂੰ ਉਸ ਇਤਿਹਾਸ ਦਾ ਨਹੀਂ ਪਤਾ। ਉਦੋਂ ਹੀ ਭਾਈ ਕੁਲਵੀਰ ਸਿੰਘ ਬੜਾ ਪਿੰਡ ਤੋਂ ਇੱਕ ਹੋਰ ਵਾਰਦਾਤ ਵਿੱਚ ਕਤਲ ਹੋ ਗਿਆ। ਸਾਰਿਆਂ ਦਾ ਧਿਆਨ ਸਾਡਾ ਉਧਰਲੇ ਪਾਸੇ ਲੱਗ ਗਿਆ। ਫਿਰ ਅਸੀਂ ਆਪਦੇ ਤੌਰ ਤੇ ਦਲ ਖਾਲਸਾ ਜਾਂ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਭਾਈ ਦਲਜੀਤ ਸਿੰਘ ਬਿੱਟੂ ਹੋਣੀ ਹਾਜ਼ਰੀ ਤਾਂ ਭਰੀ ਸੰਗਤ ਵਿੱਚ ਬੈਠ ਕੇ, ਪਰ ਜਿਹੜੇ ਫੈਸਲੇ ਹੋਏ ਜਾਂ ਪ੍ਰਬੰਧਕ ਸੀ ਉਹਦੇ ਵਿੱਚ ਅਸੀਂ ਉਵੇਂ ਸ਼ਾਮਲ ਨਹੀਂ ਸੀ। ਪਰ ਜਿਹੜੇ ਫੈਸਲੇ ਹੋਏ ਉਹਨਾਂ ਨੂੰ ਮੰਨਣਾ ਪਊਗਾ ਕਿ ਫੈਸਲੇ ਜਿਹੜੇ ਸੀ ਜੇ ਕਿਤੇ ਉਹ ਲਾਗੂ ਹੋ ਜਾਂਦੇ, ਉਹ ਬੜਾ ਕਮਾਲ ਦੇ ਸੀ ਫੈਸਲੇ। ਬਹੁਤੇ ਫੈਸਲੇ ਤਾਂ ਬਹੁਤ ਹੀ ਵਧੀਆ ਸੀ, ਜਿਨ੍ਹਾਂ ਤੇ ਥੋੜਾ ਬਹੁਤਾ ਆਪਾਂ ਨੂੰ ਵਖਰੇਵਾਂ ਵੀ ਹੋ ਸਕਦਾ, ਉਹਨਾਂ ਦੀ ਗੱਲ ਛੱਡੋ। ਜਿਹੜੇ ਆਪਾਂ ਨੂੰ ਚੰਗੇ ਲੱਗਦੇ ਸੀ ਕਿਤੇ ਉਹੀ ਲਾਗੂ ਹੋ ਜਾਂਦੇ। ਸੋ ਅੱਜ 8 ਸਾਲ ਬਾਅਦ ਇਹ ਲੇਖਾ ਜੋਖਾ ਕਰਨਾ ਚਾਹੀਦਾ ਕਿ ਉਦੋਂ ਜਿਨ੍ਹਾਂ ਨੇ ਸਾਡੇ ਵਰਗਿਆਂ ਨੂੰ ਅਵਾ ਤਵਾ ਬੋਲਿਆ ਵੀ ਉਹਨਾਂ ਨੂੰ ਅੱਜ ਇਸ ਮਾਹੌਲ ਵਿੱਚ ਆ ਕੇ ਸਮਝਣਾ ਚਾਹੀਦਾ ਕਿ ਸਾਡੀਆਂ ਆਪਦੀਆਂ ਗੜਬੜਾਂ, ਘਾਟਾਂ, ਕਮਜ਼ੋਰੀਆਂ ਕੀ ਨੇ। ਸਾਡੇ ਪੰਥਕ ਸਭਾ ਦੇ ਵਿੱਚ ਬਾਦਲ ਵਿਰੋਧੀ ਕਹਿ ਕੇ ਜਾਂ ਪੰਥਕ ਜਾਂ ਖਾਲਿਸਤਾਨੀ ਕਹਿ ਕੇ ਜਿਹੜੇ ਸਾਡੇ ਭਰਾ ਵਿਚਰਦੇ ਨੇ, ਉਹਨਾਂ ਤੋਂ ਅਸੀਂ ਜਿੱਡੀ ਵੱਡੀ ਆਸ ਲਾਈ ਫਿਰਦੇ ਆ, ਉਹ ਕਾਮਯਾਬੀ ਕਿਉਂ ਨਹੀਂ ਹੁੰਦੀ। ਤੋਂ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੇ 13 ਮਤੇ ਉਸ ਦਿਨ ਪਾਸ ਕੀਤੇ ਗਏ ਸੀ, ਸਭ ਤੋਂ ਪਹਿਲਾ ਮਤਾ ਇਹ ਸੀ ਕਿ ਮੌਜੂਦਾ ਤਖਤਾਂ ਦੇ 5 ਤਖਤਾਂ ਦੇ ਜਥੇਦਾਰਾਂ ਨੂੰ ਉਹਨਾਂ ਦੇ ਅਹੁਦਿਆਂ ਤੋਂ ਲਾਂਭੇ ਕੀਤਾ ਜਾਂਦਾ। ਕੀ ਆਪਾਂ ਕਰ ਸਕੇ? ਕੀ ਸਰਬੱਤ ਖਾਲਸਾ ਦਾ ਇਹ ਫੈਸਲਾ ਜਿਹੜਾ ਕਿ ਏਡੇ ਵੱਡੇ ਹੁੰਗਾਰੇ ਨਾਲ ਸੰਗਤਾਂ ਨੇ ਕਿ ਵਾਕਿਆ ਹੀ ਆਪਦੀ ਮਰਜ਼ੀ ਨਾਲ ਗਿਆਨੀ ਗੁਰਬਚਨ ਸਿੰਘ ਜਿਹੜਾ ਸੀ ਬਾਦਲਕਿਆਂ ਦੇ ਕਹਿਣ ਦੇ ਉੱਤੇ ਬਹੁਤ ਚਿਰ ਬਾਅਦ ਜਦੋਂ ਉਹਦੀ ਸੰਗਤ ਵਿੱਚ ਸਾਖ ਹੀ ਬਿਲਕੁਲ ਸਿਫਰ ਹੋ ਗਈ, ਉਹ ਤਾਂ ਉਦੋਂ ਲਾਂਭੇ ਹੋ ਗਿਆ। ਪਰ ਸਰਬੱਤ ਖਾਲਸਾ ਵਾਲੀ ਜਿਹੜੀ ਧਿਰ ਸੀ, ਇਹਦੇ ਕਿਸੇ ਯਤਨ ਕਰਕੇ ਜਾਂ ਇਹਨੇ ਕਦੇ ਕੋਈ ਉਵੇਂ ਨਹੀਂ ਕੀਤਾ। ਉਲਟਾ ਸਾਡੇ ਸਾਹਮਣੇ ਆ ਕਿ ਜਿਹੜੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਭਾਈ ਧਿਆਨ ਸਿੰਘ ਮੰਡ ਥਾਪੇ ਗਏ ਸੀ ਸਰਬੱਤ ਖਾਲਸਾ ਵੱਲੋਂ, ਉਹਨਾਂ ਨੇ ਬਾਦਲ ਧਿਰ ਦੇ ਥਾਪੇ ਹੋਏ ਜਥੇਦਾਰਾਂ ਦੇ ਨਾਲ ਮੇਲ ਮਿਲਾਪ ਕਰਨ ਵਾਲਾ ਕੰਮ ਜਿਹੜਾ ਹੈਗਾ ਪਿਛਲੇ ਦਿਨਾਂ ਤੋਂ ਸ਼ੁਰੂ ਜ਼ਰੂਰ ਕੀਤਾ ਹੋਇਆ। ਜਿਨ੍ਹਾਂ ਜਥੇਦਾਰਾਂ ਦੇ ਬਾਰੇ ਸਰਬੱਤ ਖਾਲਸਾ ਦਾ ਫੈਸਲਾ ਇਹ ਆ ਕਿ ਇਹਨਾਂ ਨੂੰ ਲਾਂਭੇ ਕੀਤਾ ਜਾਂਦਾ। ਕੱਲੇ ਬਾਦਲ ਦੇ ਲਾਏ ਹੋਏ 3 ਜਿਹੜੇ ਪੰਜਾਬ ਵਾਲੇ ਜਥੇਦਾਰ ਆ, ਇਹਨਾਂ ਨੂੰ ਨਹੀਂ, 5 ਤਖਤਾਂ ਦੇ ਜਥੇਦਾਰਾਂ ਬਾਰੇ ਸਰਬੱਤ ਖਾਲਸਾ ਨੇ ਫੈਸਲਾ ਕੀਤਾ ਸੀ। ਤੇ ਨਹੀਂ ਲਾਂਭੇ ਕਰ ਸਕਦੇ ਸੀ ਤਾਂ ਫਿਰ ਐਡਾ ਵੱਡਾ ਐਲਾਨ, ਐਡਾ ਵੱਡਾ ਫੈਸਲਾ ਕਰਨ ਦਾ ਮਤਲਬ ਕੀ ਤੁਕ ਰਹੇਗੀ। ਅਗਲੀ ਗੱਲ ਇਹ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਬਣਾਇਆ ਜਾਂਦਾ ਤੇ ਕਾਰਜਕਾਰੀ ਜਥੇਦਾਰ ਧਿਆਨ ਸਿੰਘ ਮੰਡ ਨੂੰ ਲਾਇਆ ਜਾਂਦਾ। ਭਾਈ ਜਗਤਾਰ ਸਿੰਘ ਹਵਾਰਾ ਬੱਬਰ ਖਾਲਸਾ ਦੇ ਖਾੜਕੂ ਯੋਧੇ, ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਬਹੁਤ ਛੋਟੀ ਉਮਰ ਤੋਂ ਬਹੁਤ ਕਮਾਲ ਦੇ ਐਕਸ਼ਨ ਕੀਤੇ, ਕਾਰਵਾਈਆਂ ਕੀਤੀਆਂ। ਗਰੀਲਾ ਜਿਹੜੀ ਜੰਗ ਖਾਲਸਾ ਪੰਥ ਲੜ ਰਿਹਾ ਸੀ ਉਹਦੇ ਵਿੱਚ ਬਿਆੰਤੇ ਬੁੱਚੜ ਵਾਲਾ ਤਾਂ ਬਹੁਤ ਹੀ ਬੇਮਿਸਾਲ ਐਕਸ਼ਨ ਆ। ਹੋਰ ਬੜੇ ਵੱਡੇ ਕਾਰਵਾਈਆਂ ਕੀਤੀਆਂ, ਬੜੇ ਕੇਸ ਉਹਨਾਂ ਤੇ ਚੱਲੇ। ਮੈਂ ਜਦੋਂ ਉਹਨਾਂ ਨੂੰ ਮਿਲਿਆ ਸੀ ਇੱਥੇ ਚੰਡੀਗੜ੍ਹ ਕੋਰਟ ਦੇ ਵਿੱਚ, ਉਦੋਂ ਵੀ ਜਾਂ ਜਿੱਥੇ ਜੋ ਵੀ ਸਾਡਾ ਮੇਲ ਮਿਲਾਪ ਹੋਇਆ, ਮੈਂ ਹਮੇਸ਼ਾ ਹੀ ਇਸ ਗੱਲ ਦਾ ਕਾਇਲ ਰਿਹਾ ਕਿ ਜਿਹੜੇ ਅਸੀਂ ਸਿੱਖ ਸੰਘਰਸ਼ ਵਿੱਚ ਖਾੜਕੂ ਕਾਰਵਾਈਆਂ ਵਿੱਚ ਰਹੇ ਹਾਂ, ਸਾਡਾ ਮਾਈਂਡ ਕਲਚਰ, ਸਾਡਾ ਸੁਭਾਅ ਜਿਹੜਾ, ਸਾਡਾ
ਉਹ ਇਸ ਤਰੀਕੇ ਨਾਲ ਜਥੇਦਾਰੀਆਂ ਕਰਨ ਕਰਾਉਣ ਵਾਲਾ ਨਹੀਂ ਹੈ। ਜਿਸ ਤਰੀਕੇ ਦੀ ਸੋਚ ਸਮਝ, ਜਿਸ ਤਰੀਕੇ ਦਾ ਸੁਭਾਅ, ਜਿਸ ਤਰੀਕੇ ਦਾ ਦਿਲ ਦਿਮਾਗ ਜਥੇਦਾਰ ਵਾਲੀ ਪੋਸਟ ਲਈ ਚਾਹੀਦਾ, ਅਸੀਂ ਜਿੰਨੇ ਵੀ ਇਸ ਸਿੱਖ ਸੰਘਰਸ਼ ਵਿੱਚ ਖਾੜਕੂ ਵਰਤਾਰੇ ਦਾ ਹਿੱਸਾ ਰਹੇ ਲੋਕ ਹਾਂ, ਅਸੀਂ ਮੰਨ ਲਈਏ ਕਿ ਸਾਡਾ ਹਿਸਾਬ ਕਿਤਾਬ ਦਿਮਾਗ ਕੁਛ ਹੋਰ ਤਰੀਕੇ ਦਾ ਹੁੰਦਾ। ਇੱਕ ਗਰੀਲਾ ਖਾੜਕੂ ਕਾਮਯਾਬ ਜੁਝਾਰੂ ਹੋਣਾ ਹੋਰ ਗੱਲ ਆ, ਪਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉੱਤੇ ਬਹਿ ਕੇ ਨਿਆਂ ਕਰ ਸਕਣਾ, ਸਾਰੀ ਗੱਲ ਨੂੰ ਓਕੇ ਕਰ ਸਕਣ ਵਾਲੀ ਪੋਜੀਸ਼ਨ, ਮੈਨੂੰ ਲੱਗਦਾ ਇੱਥੇ ਸਾਡੇ 'ਚ ਇੱਕ ਸੀਮਾ ਹੈ ਸਾਡੀ, ਉਸ ਸੀਮਾ ਨੂੰ ਅਸੀਂ ਪਾਰ ਨਹੀਂ ਕਰ ਸਕਦੇ। ਪਰ ਉਸ ਮੌਕੇ ਸਭ ਤੋਂ ਸ਼ਾਨਦਾਰ ਫੈਸਲਾ ਇਹੀ ਲੱਗਿਆ ਸੀ, ਇਸ ਐਲਾਨ ਨੂੰ ਖਾਸ ਤੌਰ ਤੇ ਸਿੱਖ ਨੌਜਵਾਨੀ ਨੇ ਜਿਸ ਤਰੀਕੇ ਨਾਲ ਇਹਦਾ ਸਵਾਗਤ ਕੀਤਾ, ਉਹ ਆਪਾਂ ਚੇਤੇ ਕਰੋ ਉਹ ਨਜ਼ਾਰਾ ਕਿਵੇਂ ਸਿੱਖ ਕੌਮ ਨੂੰ ਲੱਗਿਆ ਕਿ ਬਸ ਹੁਣ ਜੰਗ ਜਿੱਤੀ ਗਈ। ਤੇ ਜਿਸ ਟਾਈਮ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਜਥੇਦਾਰ ਹਵਾਰਾ ਲਈ ਐਲਾਨੀ ਗਈ, ਉਸੇ ਪਲ ਤੋਂ ਇੰਡੀਅਨ ਸਟੇਟ ਸਿਸਟਮ ਨੇ ਇਹ ਮਿਥ ਲਿਆ, ਇਹ ਮੰਨ ਲਿਆ ਕਿ ਹੁਣ ਇਸ ਸ਼ਖਸੀਅਤ ਨੂੰ, ਇਸ ਬੰਦੇ ਨੂੰ ਛੱਡਣਾ ਨਹੀਂ, ਇਹਨੂੰ ਅੰਦਰ ਰੱਖਣਾ। ਤੇ ਹਰ ਹਰਬਾ ਵਰਤ ਕੇ, ਆਪਾਂ ਨੂੰ ਸਭ ਨੂੰ ਪਤਾ ਕਿ ਬਿਆੰਤੇ ਬੁੱਚੜ ਵਾਲੇ ਕੇਸ ਵਿੱਚ ਉਹਨਾਂ ਨੂੰ ਮਤਲਬ ਕਿ ਜਿਹੜੀ ਸੀਗੀ ਸਜ਼ਾ ਸੁਣਾਈ ਗਈ ਸੀ, ਜਿਹੜੀ ਕਿ ਉੱਪਰਲੀ ਅਦਾਲਤ ਵਿੱਚ ਕੇਸ ਜਿਹੜਾ ਸੀਗਾ ਉਹ ਲੈ ਗਏ, ਸਰਕਾਰ ਵੱਲੋਂ ਉੱਪਰ ਗਿਆ ਹੋਇਆ ਬਈ ਇਹਨਾਂ ਨੂੰ, ਉਹ ਫਿਰ ਸਾਰੀ ਉਮਰ ਭਰ ਲਈ ਕੈਦ ਦਾ ਹੁਕਮ ਹੋ ਗਿਆ। ਹੁਣ ਵੀ ਉਹ ਚੱਲ ਰਿਹਾ ਐਕਸ਼ਨ, ਕਾਰਵਾਈ, ਸਾਰੀ ਅਦਾਲਤੀ ਲੜਾਈ ਚੱਲ ਰਹੀ ਹੈ। ਗੱਲ ਇਹ ਹੈ ਕਿ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਐਪੀਸੋਡ 2012 ਚ ਵਾਪਰਿਆ, ਜਾਣੀ ਕਿ ਇਹ 2015 ਦੇ ਘਟਨਾਕ੍ਰਮ ਤੋਂ ਪਹਿਲਾਂ, ਜਿਹੜਾ 2015 ਦੇ ਵਿੱਚ ਇਹ ਜਦੋਂ ਜਥੇਦਾਰ ਥਾਪੇ ਜਾਂਦੇ ਆ, 2012-13 ਦੇ ਵਿੱਚ ਉਹ ਘਟਨਾਕ੍ਰਮ ਵਾਪਰਿਆ ਸੀ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਤਰੀਕ ਮਿਥ ਦਿੱਤੀ ਗਈ ਸੀ। ਉਹਨਾਂ ਦਿਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਆਣਾ ਵੱਲੋਂ ਤੇ ਉਹ ਚਿੱਠੀ ਪੱਤਰ ਚੱਲ ਪਿਆ ਵੀ ਉਹ ਬਹੁਤ ਸਾਰੀਆਂ ਇਹੋ ਜਿਹੀਆਂ ਚਿੱਠੀਆਂ ਲਿਖ ਰਿਹਾ ਸੀ ਜਿਨ੍ਹਾਂ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਬਹੁਤ ਸਾਰੀਆਂ ਸ਼ਖਸੀਅਤਾਂ ਬਾਰੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਸੀ ਜਿਨ੍ਹਾਂ ਦਾ ਨਾਲ ਦੀ ਨਾਲ ਉਹਨਾਂ ਨੂੰ ਜਵਾਬ ਦੇਣਾ ਪੈ ਰਿਹਾ ਸੀਗਾ। ਉਹ ਚਿੱਠੀਆਂ ਦਾ ਵਰਤਾਰਾ ਸਾਰਿਆਂ ਦੇ ਆਪਣੇ ਸਾਹਮਣੇ ਵਾਪਰਿਆ ਤੇ ਜਿਸ ਦਿਨ ਭਾਈ ਜਗਤਾਰ ਸਿੰਘ ਹਵਾਰੇ ਦੀ ਇੱਕ ਚਿੱਠੀ ਆਈ ਜਿਹਦੇ ਵਿੱਚ ਉਹਨਾਂ ਨੇ ਕਿਹਾ ਬਈ ਜਿਹੜਾ ਭਾਈ ਜਗਤਾਰ ਰਾਜੋਆਣਾ ਵੱਲੋਂ ਕਿਹਾ ਜਾ ਰਿਹਾ ਵੀ ਇਹ ਤਾਂ ਜੀ ਜਾਨ ਬਚਾਉਂਦੇ ਫਿਰਦੇ ਆ, ਇਹਨਾਂ ਨੇ ਐ ਕੀਤਾ ਉਹ ਕੀਤਾ, ਹੁਣ ਇਹ ਉਸੇ ਸਿਸਟਮ ਕੋਲੋਂ ਮੈਂ ਤਾਂ ਫਾਂਸੀ ਚੜ੍ਹਨ ਨੂੰ ਤਿਆਰ ਬੈਠਾ, ਇਹ ਇਹਨਾਂ ਨੇ ਐ ਕੀਤਾ। ਉਹਦੇ ਗੱਲ ਵਿੱਚ ਭਾਈ ਹਵਾਰੇ ਨੇ ਚਿੱਠੀ ਵਿੱਚ ਲਿਖ ਦਿੱਤਾ ਵੀ ਜੇਕਰ ਮੈਨੂੰ ਇਸ ਅਦਾਲਤ ਵਿੱਚ ਹੁਣ ਫਾਂਸੀ ਦੀ ਸਜ਼ਾ ਬਹਾਲ ਰਹੇਗੀ ਫਿਰ ਮੈਂ ਅੱਗੇ ਕਾਰਵਾਈ ਨਹੀਂ ਕਰੂੰਗਾ, ਜੇਕਰ ਇਹੀ ਗੱਲ ਆ। ਤੇ ਉਸੇ ਦਿਨ ਭਾਈ ਰਾਜੋਆਣੇ ਦੀ ਫਾਂਸੀ ਤੇ ਕੁਦਰਤੋਂ ਰੋਕ ਲੱਗ ਗਈ। ਸੋ ਉਦੋਂ ਜਿਹੜੇ ਸਿੱਖ ਕੌਮ ਨੂੰ ਪਿਆਰ ਕਰਨ ਵਾਲੇ, ਅਸੀਂ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਉਨਾ ਹੀ ਸਤਿਕਾਰ ਕਰਦੇ ਹਾਂ, ਸਾਡੇ ਲਈ ਭਾਈ ਭਿਓਰਾ ਵੀ ਉਨਾ ਸਤਿਕਾਰਯੋਗ ਆ, ਸਾਰੇ ਹੀ ਜਿਹੜੇ ਸਾਡੀ ਕੌਮ ਸਾਡੇ ਭਰਾ ਨੇ। ਅਸੀਂ ਆਪਸ ਵਿੱਚ ਹੀ ਜਦੋਂ ਜੇਲ੍ਹ 'ਚ ਅਸੀਂ ਵੀ ਰਹੇ ਹਾਂ, ਜੇਲ੍ਹਾਂ ਕੱਟੀਆਂ ਨੇ, ਅਸੀਂ ਇਹ ਸਮਝਦੇ ਹਾਂ ਕਿ ਸਾਡੀ ਕੌਮ ਦੀ ਲੜਾਈ ਲੜਨ ਵਾਲੇ ਜਿਹੜੇ ਆਪਸ ਵਿੱਚ ਹੀ 100 ਸਾਡੇ ਵੱਲ ਤਕਰਾਰ ਹੋ ਸਕਦੀ ਆ, ਕਿਸੇ ਗੱਲ ਤੇ ਵਿਵਾਦ ਹੋ ਸਕਦਾ, ਪਰ ਅਸੀਂ ਸਾਰੇ ਦੇ ਸਾਰੇ ਪੰਥ ਲਈ ਲੜਨ ਵਾਲੇ ਆ, ਦਿੱਲੀ ਲਈ ਅਸੀਂ ਸਾਰੇ ਇੱਕੋ ਜਿਹੇ ਹਾਂ। ਦਿੱਲੀ ਸਾਡੇ ਸਾਰਿਆਂ ਦੇ ਲਹੂ ਦੀ ਪਿਆਸੀ ਆ ਵੀ ਜਿੰਨਾ ਟਾਈਮ ਇਹ ਨਹੀਂ ਮਾਰੇ ਜਾਂਦੇ, ਖਤਮ ਨਹੀਂ ਹੁੰਦੇ, ਮਾਮਲਾ ਹੱਲ ਸਾਡਾ ਬਣਦਾ ਨਹੀਂ। ਸੋ ਉਹਨਾਂ ਦਿਨਾਂ ਦੇ ਵਿੱਚ ਸਾਡੇ ਲਈ ਚਿੰਤਾ ਇਹ ਬਣ ਗਈ ਕਿ ਭਾਈ ਰਾਜੋਆਣਾ ਤਾਂ ਹੁਣ ਜਿਹੜੇ ਆ ਉਹਨਾਂ ਦੀ ਤਾਂ ਫਾਂਸੀ ਵਾਲਾ ਚੱਕਰ ਹੁਣ ਲੰਮਾ ਪੈ ਗਿਆ। ਆਪਾਂ ਨੂੰ ਪਤਾ ਪਿਛਲੇ ਦਿਨੀ ਉਹਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਫੇਰ ਇੱਥੇ ਜਥੇਦਾਰ ਅਕਾਲ ਤਖਤ ਨੂੰ ਵੀ ਚਿੱਠੀ ਦਿੱਤੀ ਆ ਵੀ ਜਿਹੜਾ ਸ਼੍ਰੋਮਣੀ ਕਮੇਟੀ ਨੇ ਦਿੱਤਾ ਹੋਇਆ ਉੱਥੇ ਉਹਦੇ ਬਾਰੇ ਕੋਈ ਹੱਲ ਕੀਤਾ ਜਾਵੇ। ਸੋ ਉਹ ਜਿਹੜਾ ਚੱਕਰ ਸੀ ਉਹ ਵੱਖਰਾ ਚੱਲ ਪਿਆ। ਭਾਈ ਰਾਜੋਆਣਾ ਵਾਲਾ ਕੰਮ ਨਾਲੋਂ ਉਦੋਂ ਭਾਈ ਰਾਜੋਆਣੇ ਦੇ ਨਾਲੋਂ ਭਾਈ ਹਵਾਰੇ ਵਾਲੀ ਗੱਲ ਜ਼ਿਆਦਾ ਦਿਮਾਗ 'ਚ ਕੁੰਡੀ ਫਸ ਗਈ ਵੀ ਹੁਣ ਸਟੇਟ ਜਿਹੜੀ ਆ ਭਾਈ ਰਾਜੋਆਣੇ ਦੀ ਥਾਂ ਭਾਈ ਹਵਾਰੇ ਨੂੰ ਫਾਂਸੀ ਦੇਣ ਵਾਲੇ ਪਾਸੇ ਆਊਗੀ, ਕਿਉਂਕਿ ਹੁਣ ਤਾਂ ਭਾਈ ਹਵਾਰੇ ਨੇ ਵੀ ਕਹਿਤਾ ਹੈਗਾ ਕਿ ਮੈਂ ਕੋਈ ਅੱਗੇ ਕਾਰਵਾਈ ਨਹੀਂ ਕਰੂੰ, ਚਾਰਾਜੋਈ ਨਹੀਂ ਕਰੂੰ। ਉਦੋਂ ਅਸੀਂ ਬਹੁਤ ਸਾਰੇ ਸਿੱਖ ਨੌਜਵਾਨਾਂ ਨੇ ਮੀਟਿੰਗਾਂ ਵੀ ਕੀਤੀਆਂ, ਸਲਾਹ ਮਸ਼ਵਰਾ ਕੀਤਾ, ਬਾਹਰ ਅੰਦਰ ਦੇਸ਼ ਵਿਦੇਸ਼ 'ਚ ਬੈਠੀਆਂ ਜਿਹੜੀਆਂ ਸੰਘਰਸ਼ ਨਾਲ ਜੁੜੀਆਂ ਸ਼ਖਸੀਅਤਾਂ, ਜਥੇਬੰਦੀਆਂ, ਸਾਰਿਆਂ 'ਚ ਤਾਲਮੇਲ ਸੀਗਾ। ਤੇ ਉਦੋਂ ਇਹ ਗੱਲ ਚੱਲੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਕੋਈ ਹੱਲ, ਕੋਈ ਰਾਹ ਲੱਭਿਆ ਜਾਵੇ ਜਿਹਦੇ ਵਿੱਚ ਇਸ ਗੱਲ ਦੇ ਉੱਤੇ ਅਟਕਾਰ ਬਣੀ ਰਹੇ। ਤੇ ਉਦੋਂ ਅਸੀਂ ਵੀ ਇਹ ਗੱਲ ਉਭਾਰੀ ਸੀ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਆਪਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪੋਸਟ ਦੇ ਉੱਤੇ ਜੇ ਲੈ ਆਈਏ ਤਾਂ ਭਾਰਤੀ ਹਕੂਮਤ ਇੱਕ ਗੱਲ ਤਾਂ ਇਸ ਗੱਲ ਤੋਂ ਚਾਲੂ ਰਹੂਗੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਫਾਂਸੀ ਦੇਣਾ ਬੜਾ ਔਖਾ। ਦੂਜਾ ਇਹ ਆ
भी जे फांसी देण ते ही तुल जावे फिर पहली बार होगा भी भाई जगतार सिंह हवारे दे रूप दे विच अकाल तख्त साहब दा जथेदार खालिस्तान दे नारे मारदा होया फांसी झूल गया ते अगला जिहड़ा जथेदार आऊगा ਉਹਦੇ ਲਈ फिर औखा हो जाऊगा फिर ਉਹਨੂੰ खालिस्तान ਦੀ जंग उस तो अगे लैके जानी पऊ। सो इस तरीके नाल ਉਹਨਾਂ ਦਿਨਾਂ ਦੇ ਵਿੱਚ ਕੁਝ ਕਿਉਂਕਿ ਆਪਾਂ ਨੂੰ ਸਭ ਨੂੰ ਪਤਾ ਭਾਈ ਰਾਜੋਆਣ ਵਾਲੀ ਫਾਂਸੀ ਵਾਲੇ ਦਿਨਾਂ ਦੇ ਵਿੱਚ ਅਕਾਲੀ ਦਲ ਬਾਦਲ ਦੀ ਜਿਹੜਾ ਸੀਗਾ ਇਸ ਸੰਘਰਸ਼ ਦੇ ਵਿੱਚ ਪੂਰੇ ਜ਼ੋਰਦਾਰ ਤਰੀਕੇ ਨਾਲ ਪੰਥ ਦੇ ਸੰਗਤ ਦੇ ਸਹਿਮਤ ਹੋ ਕੇ ਲੜਿਆ ਸੀ। ਸੋ ਉਹਨਾਂ ਦਿਨਾਂ ਦੇ ਵਿੱਚ ਚਰਚਾ ਚੱਲ ਪਈ ਕਿ ਬਾਦਲ ਦਲ ਨਾਲ ਸੰਬੰਧਿਤ ਖਾਸ ਤੌਰ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਵਾਲਾ ਜਿਹੜਾ ਸੈਕਸ਼ਨ ਆ ਬਾਦਲ ਦਲ ਦਾ ਉਹਨਾਂ ਵਿੱਚੋਂ ਕੁਝ ਆਗੂਆਂ ਨੇ ਵੀ ਚਾਹਿਆ ਵੀ ਜੇਕਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਸਟ ਉੱਤੇ ਭਾਈ ਜਗਤਾਰ ਸਿੰਘ ਹਵਾਰੇ ਦੀ ਗੱਲ ਬਣਦੀ ਆ ਤੇ ਅਸੀਂ ਆਪਦਾ ਪੂਰਾ ਜ਼ੋਰ ਅਕਾਲੀ ਦਲ ਚ ਲਾਵਾਂਗੇ। ਕਾਰਜਕਾਰੀ ਜਥੇਦਾਰ ਇੱਥੇ ਜਿਹਨੂੰ ਮਰਜ਼ੀ ਲਾ ਲਓ, ਅਸੀਂ ਵੀ ਇਹੀ ਕਹਿੰਦੇ ਸੀ ਵੀ ਭਾਈ ਹਵਾਰੇ ਨੂੰ ਅੰਦਰ ਬੈਠੇ ਨੂੰ ਜਥੇਦਾਰ ਐਲਾਨ ਦੇਵੇ ਬਾਦਲ ਦਲ ਇੱਥੋਂ ਜਿਹੜੀ ਐਗਜ਼ੈਕਟਿਵ ਸ਼੍ਰੋਮਣੀ ਕਮੇਟੀ ਦੀ ਆ ਤੇ ਇੱਥੇ ਤੁਸੀਂ ਆਪ ਜੋ ਜਿਹਨੂੰ ਜਥੇਦਾਰ ਲਾਉਣਾ ਉਹ ਲਾਓ ਤੇ ਅਸੀਂ ਇਹ ਮੇਕ ਸ਼ੋਰ ਕਰਾਂਗੇ ਕਿ ਤੁਹਾਡੇ ਜਿਹੜਾ ਪਹਿਲੋਂ ਚੱਲ ਰਿਹਾ ਉਹਦੇ ਚ ਦਖਲਅੰਦਾਜ਼ੀ ਕੋਈ ਜਥੇਦਾਰ ਦੀ ਪੋਸਟ ਤੇ ਬਹਿ ਕੇ ਹਵਾਰਾ ਅੰਦਰੋਂ ਨਹੀਂ ਕਰ ਸਕਣਗੇ ਭਾਈ ਸਾਹਿਬ। ਇਹ ਚੱਕਰ ਦੇ ਵਿੱਚ ਸਾਡੇ ਮਨ ਦੀ ਇਹ ਇੱਕ ਇਤਿਹਾਸਕ ਪਿਛੋਕੜ ਸੀ ਕਿ ਜਦੋਂ ਭਾਈ ਜਸਵੀਰ ਸਿੰਘ ਰੋਡੇ ਨੂੰ 1986 ਦੇ ਸਰਬੱਤ ਖਾਲਸਾ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਥਾਪਿਆ ਗਿਆ ਸੀ, ਉਸ ਮੌਕੇ ਉਹ ਜੇਲ੍ਹ 'ਚ ਸੀਗੇ। ਆਪਾਂ ਸਾਰਿਆਂ ਨੇ ਸੰਗਤ ਨੇ ਉਸ ਮੌਕੇ ਦੇ ਜੁਝਾਰੂਆਂ ਨੇ ਇਹ ਫੈਸਲਾ ਕੀਤਾ ਕਿ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਜੀ ਕੌਂਕੇ ਨੂੰ ਫਿਰ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਥਾਪ ਲਿਆ ਜਾਵੇ। ਤੇ ਬਾਅਦ ਵਿੱਚ ਇਹ ਗੱਲ ਵੱਖਰੀ ਆ ਕਿ 26 ਜਨਵਰੀ 1986 ਨੂੰ ਇਹ ਫੈਸਲਾ ਹੋਇਆ ਤੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨ ਹੋ ਗਿਆ, ਜਿਹਦੇ ਵਿੱਚ ਪੁਲਿਸ ਐਕਸ਼ਨ ਹੋ ਗਿਆ, ਬਰਨਾਲੇ ਨੇ ਕਰਤਾ ਤੇ ਭਾਈ ਹਵਾਰੇ ਭਾਈ ਕੌਂਕੇ ਨੂੰ ਉਸ ਟਾਈਮ ਉੱਥੋਂ ਗ੍ਰਿਫਤਾਰ ਕਰ ਲਿਆ। ਸੋ ਜਿਹੜਾ ਪਹਿਲਾਂ ਭਾਈ ਆਪਾਂ ਜਸਵੀਰ ਸਿੰਘ ਰੋਡੇ ਜੇਲ੍ਹ 'ਚ ਹੋਣ ਕਰਕੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਜਥੇਦਾਰ ਥਾਪਿਆ ਸੀ, ਉਹ ਭਾਈ ਗੁਰਦੇਵ ਸਿੰਘ ਕੌਂਕੇ ਵੀ ਜੇਲ੍ਹ ਚਲੇ ਗਏ। ਉਸ ਮਾਹੌਲ ਦੇ ਵਿੱਚ ਬਾਬਾ ਗੁਰਜਰ ਸਿੰਘ ਮਾਨੋ ਚਾਹਲ ਨੂੰ ਵੀ ਜਥੇਦਾਰ ਐਲਾਨ ਦਿੱਤਾ ਗਿਆ ਸੀ। ਅਖੀਰ ਅਗਲੇ 26 ਜਨਵਰੀ 1987 ਤੱਕ ਆਉਂਦਿਆਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲੀ ਦਲ ਵਾਲਿਆਂ ਨੇ ਉਭਾਰ ਲਿਆ, ਜਿਹਦੇ ਵਿੱਚ ਖਾਸ ਤੌਰ ਤੇ ਜਥੇਦਾਰ ਗੁਰਚਰਨ ਸਿੰਘ ਟੌੜਾ ਦਾ ਰੋਲ ਆ। ਫਿਰ ਇਹਦੇ ਉੱਤੇ ਸਹਿਮਤੀ ਹੋ ਗਈ ਤੇ ਭਾਈ ਪ੍ਰੋਫੈਸਰ ਦਰਸ਼ਨ ਸਿੰਘ ਫਿਰ ਜਥੇਦਾਰ ਰਹੇ। ਪ੍ਰੋਫੈਸਰ ਦਰਸ਼ਨ ਸਿੰਘ ਦੇ ਹੁੰਦਿਆਂ ਕਾਫੀ ਜਿਹੜਾ ਸੀਗਾ ਸਮਾਂ ਚੰਗਾ ਲੰਘਿਆ, ਪਰ ਬਾਅਦ ਚ ਉਹਨਾਂ ਨੇ ਵੀ ਜਦੋਂ ਖਾਲਸਾ ਪੰਥ ਦੇ ਨਿਸ਼ਾਨੇ ਦੇ ਮਸਲੇ ਉੱਤੇ ਬਹਿਸ ਇੱਕ ਨਵੇਂ ਸਿਰੋਂ ਛੇੜ ਲਈ, ਉਹਦੇ ਵਿੱਚ ਖਾੜਕੂ ਧਿਰਾਂ ਦਾ ਪ੍ਰੋਫੈਸਰ ਦਰਸ਼ਨ ਸਿੰਘ ਤੋਂ ਮੋਹ ਭੰਗ ਹੋ ਗਿਆ, ਉਹ ਇੱਕ ਨਵੀਂ ਚਲੋ ਕਹਾਣੀ ਛਿੜ ਪਈ। ਪਰ ਆਪਾਂ ਮੋਟੇ ਤੌਰ ਦੇ ਉੱਤੇ ਕਾਰਜਕਾਰੀ ਜਥੇਦਾਰ ਵਾਲਾ ਜਿਹੜਾ ਮਸਲਾ ਉਹ ਡਿਸਕਸ ਕਰ ਰਹੇ ਹਾਂ ਵੀ ਜੇ ਭਾਈ ਗੁਰਦੇਵ ਸਿੰਘ ਕੌਂਕੇ ਨੂੰ ਕਾਰਜਕਾਰੀ ਜਥੇਦਾਰ ਲਾਇਆ ਜਾ ਸਕਦਾ, ਇਵੇਂ ਹੀ ਭਾਈ ਰਣਜੀਤ ਸਿੰਘ ਜਦੋਂ ਜੇਲ੍ਹ ਸੀਗੇ ਉਹਨਾਂ ਨੂੰ ਜਥੇਦਾਰ ਥਾਪਦਾ ਸੀ ਜਦੋਂ ਜਥੇਦਾਰ ਟੌੜਾ ਤੇ ਅਟੈਕ ਹੋਇਆ, ਤੇ ਉਹਨਾਂ ਦੀ ਥਾਂ ਤੇ ਕਾਰਜਕਾਰੀ ਜਥੇਦਾਰ ਪ੍ਰੋਫੈਸਰ ਮਨਜੀਤ ਸਿੰਘ ਨੂੰ ਲਾ ਕੇ ਅਕਾਲੀਆਂ ਨੇ ਕੰਮ ਕੱਢ ਲਿਆ ਸੀ। ਤੇ ਇਸੇ ਤਰੀਕੇ ਨਾਲ ਅਸੀਂ ਕਹਿੰਦੇ ਸੀ ਵੀ ਜਦੋਂ ਭਾਈ ਗੁਰਦੇਵ ਸਿੰਘ ਕੌਂਕੇ ਜਥੇਦਾਰ ਲਾਏ ਸੀ ਤਾਂ ਭਾਈ ਜਸਵੀਰ ਸਿੰਘ ਰੋਡੇ ਬਾਰੇ ਇਹ ਸੀਗਾ ਕਿ ਅੰਦਰੋਂ ਜੇਲ੍ਹ ਚੋਂ ਕੋਈ ਦਖਲਅੰਦਾਜ਼ੀ ਨਹੀਂ ਕਰਨਗੇ, ਇਵੇਂ ਭਾਈ ਰਣਜੀਤ ਸਿੰਘ ਦਖਲਅੰਦਾਜ਼ੀ ਨਹੀਂ ਕਰਨਗੇ, ਇਵੇਂ ਭਾਈ ਹਵਾਰੇ ਬਾਰੇ ਸੀ ਵੀ ਉਹ ਕਿ ਅੰਦਰ ਬਹਿ ਕੇ ਦਖਲਅੰਦਾਜ਼ੀ ਨਹੀਂ ਕਰਨਗੇ, ਤੁਸੀਂ ਇੱਥੇ ਆਪਦਾ ਅਕਾਲੀ ਦਲ ਵਾਲੇ ਜਿਹੜਾ ਵੀ ਜਥੇਦਾਰ ਲਾਇਆ ਹੋਊ ਉਹਦੇ ਰਾਹੀਂ ਜੋ ਮਰਜ਼ੀ ਕਰਦੇ ਰਹੋ। ਪਰ ਇੰਨੀ ਗੱਲ ਦੇ ਨਾਲ ਇਹ ਹੋ ਜਾਊਗਾ ਕਿ ਭਾਈ ਜਗਤਾਰ ਸਿੰਘ ਹਵਾਰੇ ਨੂੰ ਫਾਂਸੀ ਦੇਣ ਵਾਲਾ ਜਿਹੜਾ ਸਟੇਟ ਦਾ ਮਨਸੂਬਾ ਉਹਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਜਿਹੜਾ ਹੈਗਾ ਉਹ ਲੱਗ ਜੂਗਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਪੋਜੀਸ਼ਨ ਬੜੀ ਵੱਡੀ ਹੈ। ਇਸ ਗੱਲ ਦੇ ਉੱਤੇ ਬਾਅਦ ਵਿੱਚ ਕੁਝ ਤੱਥਾਂ ਨੇ ਇਹੋ ਜਿਹਾ ਗਧੀਗੇੜ ਪਾਇਆ ਵੀ ਨਹੀਂ ਜੀ ਬਾਦਲ ਦਲ ਦੇ ਨਾਲ ਆਪਾਂ ਮੇਲ ਮਿਲਾਪ ਨਹੀਂ ਰੱਖ ਸਕਦੇ, ਇਹਨਾਂ ਨੇ ਸਟੇਟ ਨਾਲ ਮਿਲ ਕੇ ਚੱਲਣਾ, ਇਹ ਉਹ ਕਾਫੀ ਗੱਲਾਂ। ਸੋ ਗੱਲ ਫਿਰ ਵਿੱਚੇ ਹੀ ਰਹਿ ਗਈ। ਪਰ 2015 ਦੇ ਵਿੱਚ ਜਦੋਂ ਸਰਬੱਤ ਖਾਲਸਾ ਹੋਇਆ ਉਸ ਮੌਕੇ ਇਹ ਦੁਬਾਰਾ ਗੱਲ ਨਵੇਂ ਸਿਰੋਂ ਚੱਲ ਪਈ ਤੇ ਭਾਈ ਜਗਤਾਰ ਸਿੰਘ ਹਵਾਰੇ ਨੂੰ ਸਰਬੱਤ ਖਾਲਸਾ ਵਿੱਚ ਜਥੇਦਾਰ ਥਾਪ ਦਿੱਤਾ ਗਿਆ। ਹੁਣ ਇਹ ਗੱਲ ਤਾਂ ਜਥੇਦਾਰ ਥਾਪਣ ਵਾਲੀ ਉਹੀ ਬਣ ਗਈ ਜਿਹੜੀ ਆਪਾਂ ਕਹਿੰਦੇ ਸੀ, ਪਰ ਜਿਹੜੀ ਗੱਲ ਅਕਾਲੀ ਦਲ ਬਾਦਲ ਦੇ ਸਾਥ ਸਹਿਯੋਗ ਨਾਲ ਚਾਹੁੰਦੇ ਸੀ ਉਹ ਗੱਲ ਨਹੀਂ ਬਣੀ, ਉਲਟਾ ਟਕਰਾਅ ਵਾਲੀ ਪੋਜੀਸ਼ਨ 'ਚ ਆਪਾਂ ਭਾਈ ਹਵਾਰੇ ਨੂੰ ਜਥੇਦਾਰ ਥਾਪਿਆ ਸੀ। ਤੇ ਇਸ ਗੱਲ ਦੇ ਉੱਤੇ ਫਿਰ ਇੱਕ ਨਵੀਂ ਪੋਜੀਸ਼ਨਿੰਗ ਪੈਦਾ ਹੋ ਗਈ। ਜਿਹੜੇ ਬਹੁਤ ਸਾਰੇ ਪੰਥਕ ਸਫਾਂ ਦੇ ਵਿੱਚ ਵਿਚਰਦੇ ਜਾਂ ਕੁਝ ਵਿਦਵਾਨ ਸੱਜਣ ਜਾਂ ਜਥੇਦਾਰ ਟੌੜਾ ਵਾਲੀ ਜਿਹੜੀ ਧਿਰ ਵਾ ਜਾਂ ਹੋਰ ਬਹੁਤ ਸਾਰੇ ਲੋਕ ਨੇ
ਜਿਨ੍ਹਾਂ ਨੂੰ ਭਾਈ ਜਗਤਾਰ ਸਿੰਘ ਹਵਾਰਾ ਪ੍ਰਤੀ ਇਸ ਗੱਲ ਕਰਕੇ ਹਮਦਰਦੀ ਆ ਕਿ ਉਹਨਾਂ ਨੇ ਬਿਆੰਤੇ ਬੁੱਚੜ ਵਾਲੇ ਐਕਸ਼ਨ ਦੇ ਵਿੱਚ ਕਮਾਲ ਕੀਤੀ ਆ, ਉਹਨਾਂ ਸਾਰਿਆਂ ਦਾ ਵੀ ਫਿਰ ਉਹੋ ਜਿਹਾ ਹਿਸਾਬ ਕਿਤਾਬ ਨਹੀਂ ਰਿਹਾ ਜਿਵੇਂ ਉਹਨਾਂ ਦਾ ਉਦੋਂ ਬਣਨਾ ਸੀ ਜੇਕਰ ਆਪਾਂ ਬਾਦਲਕਿਆਂ ਨਾਲ ਮੇਲ ਮਿਲਾਪ ਦੇ ਵਿੱਚ ਜਥੇਦਾਰ ਥਾਪਦੇ। ਖੈਰ, ਇਹ ਇੱਕ ਗੱਲ ਦੱਸਣ ਦਾ ਸਾਡਾ ਭਾਵ ਇਹ ਹੈਗਾ ਕਿ ਜਿਹੜਾ 2015 ਦੇ ਵਿੱਚ ਭਾਈ ਹਵਾਰਾ ਨੂੰ ਜਥੇਦਾਰ ਥਾਪਿਆ ਗਿਆ, ਇਹਦਾ ਜਿਹੜਾ ਚਰਚਾ ਆ ਉਹ ਤਾਂ 2012-13 ਚ ਜਦੋਂ ਭਾਈ ਰਾਜੋਆਣਾ ਵਾਲੀ ਫਾਂਸੀ ਦਾ ਮਸਲਾ ਬਣਿਆ ਸੀ ਉਦੋਂ ਹੀ ਚੱਲ ਪਿਆ ਸੀ। ਖੈਰ, ਭਾਈ ਹਵਾਰੇ ਨੂੰ ਇਸ ਜਥੇਦਾਰੀ ਦਾ ਕਿੰਨਾ ਲਾਭ ਹੋਇਆ, ਨੁਕਸਾਨ ਹੋਇਆ, ਉਹ ਤਾਂ ਵੱਖਰੀ ਗੱਲ ਆ, ਪਰ ਖਾਲਸਾ ਪੰਥ ਦੇ ਸਾਹਮਣੇ ਇਹ ਗੱਲ ਆਪਣੇ ਸਭ ਦੇ ਸਾਹਮਣੇ ਆ ਕਿ ਭਾਈ ਜਿਹੜਾ ਧਿਆਨ ਸਿੰਘ ਮੰਡ ਆ ਉਹ ਬਾਅਦ ਵਿੱਚ ਇੱਥੇ ਜਿਹੜਾ ਬਰਗਾੜੀ ਮੋਰਚਾ ਲਾਉਂਦੇ ਆ, ਉਸ ਮੋਰਚੇ ਨੂੰ ਖਾਲਸਾ ਪੰਥ ਨੇ ਏਡਾ ਵੱਡਾ ਸਤਿਕਾਰ ਦਿੱਤਾ ਬਈ ਕਮਾਲ ਹੋ ਗਈ ਵੀ ਜਿੱਦਣ ਅਕਾਲੀ ਦਲ ਬਾਦਲ ਨੇ ਤੇ ਕਾਂਗਰਸ ਨੇ ਮੁਕਾਬਲੇ ਉੱਤੇ ਰੈਲੀਆਂ ਰੱਖੀਆਂ ਇੱਕ ਦੂਜੇ ਦੇ, ਆਪਾਂ ਉਦੋਂ ਇਕੱਠ ਪੰਥ ਨੇ ਬਰਗਾੜੀ ਰੱਖ ਲਿਆ ਤੇ ਜਿਹੜੀਆਂ ਗੱਡੀਆਂ ਕਾਂਗਰਸ ਦੇ ਤੇ ਬਾਦਲ ਦਲ ਦੇ ਪ੍ਰੋਗਰਾਮ 'ਚ ਜਾਣੀਆਂ ਸੀ ਉਹ ਸਾਰੀਆਂ ਦੇ ਉੱਤੇ ਸਟicker ਝੰਡੇ ਤਾਂ ਉਹਨਾਂ ਦੀਆਂ ਰੈਲੀਆਂ ਦੇ ਲੱਗੇ ਸੀ ਪਰ ਪਹੁੰਚੇ ਸਾਰੇ ਬਰਗਾੜੀ ਸੀ। ਖਾਲਸਾ ਪੰਥ ਨੇ ਜਿਵੇਂ ਚੱਬੇ ਵਾਲੇ ਸਰਬੱਤ ਖਾਲਸਾ ਮੌਕੇ ਸਾਥ ਸਹਿਯੋਗ ਦਿੱਤਾ ਸੀ ਉਵੇਂ ਬਰਗਾੜੀ ਮੋਰਚੇ ਨੂੰ ਦਿੱਤਾ, ਪਰ ਭਾਈ ਧਿਆਨ ਸਿੰਘ ਮੰਡ ਨੇ ਸਾਰਿਆਂ ਨੂੰ ਨਿਰਾਸ਼ ਕੀਤਾ ਤੇ ਤੁਹਾਡੇ ਸਾਹਮਣੇ ਆ ਕਿ ਬਰਗਾੜੀ ਮੋਰਚੇ ਦਾ ਕਿਸ ਤਰੀਕੇ ਨਾਲ ਫਿਰ ਖਲਾਰਾ ਪਿਆ, ਭੋਗ ਪਿਆ ਤੇ ਅੱਜ ਭਾਈ ਧਿਆਨ ਸਿੰਘ ਮੰਡ ਬਾਰ-ਬਾਰ ਮੀਟਿੰਗਾਂ ਕਰਕੇ ਲੋਕਾਂ ਦੇ ਵਿੱਚ ਦੁਬਾਰਾ ਆਪਦਾ ਭਰੋਸਾ ਬਹਾਲ ਕਰਨ ਦੀ ਲੜਾਈ ਲੜ ਰਹੇ ਨੇ। ਦੂਜੇ ਪਾਸੇ ਭਾਈ ਅਮਰੀਕ ਸਿੰਘ ਅਜਨਾਲਾ ਜਿਹੜੇ ਜਥੇਦਾਰ ਥਾਪੇ ਗਏ ਸੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ, ਉਹ ਆਪਦੇ ਕਾਰਨਾਂ ਕਰਕੇ ਘਰੇ ਬਹਿ ਗਏ ਤੇ ਜਿਹੜਾ ਬਾਬਾ ਬਲਜੀਤ ਸਿੰਘ ਦਾਦੂਵਾਲ ਉਦੋਂ ਸੰਤ ਕਹਾਉਂਦੇ ਸੀ ਉਦੋਂ ਉਹਨਾਂ ਨੇ ਐਲਾਨ ਕੀਤਾ ਕਿ ਮੈਂ ਭਾਈ, ਅੱਜ ਤੋਂ ਬਾਅਦ ਭਾਈ ਕਿਹਾ ਕਰੋ ਮੈਨੂੰ। ਉਹਨਾਂ ਨੂੰ ਉਦੋਂ ਜਥੇਦਾਰ ਥਾਪਿਆ ਗਿਆ ਸੀ ਦਮਦਮਾ ਸਾਹਿਬ ਦੇ, ਪਰ ਉਹ ਜਥੇਦਾਰ ਦਮਦਮਾ ਸਾਹਿਬ ਤਾਂ ਉੱਥੇ ਉਹਨਾਂ ਨੇ ਕੀ ਬਣਾਉਣਾ ਸੀ, ਉਲਟਾ ਉਹ ਬੀਜੇਪੀ ਦੇ ਰਾਹੀਂ ਸਾਥ ਸਹਿਯੋਗ ਭਾਜਪਾ ਨਾਲ ਕਰਕੇ ਉਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਸਰਗਰਮ ਹੋ ਗਏ। ਉੱਥੇ ਜੋ ਮਸਲੇ ਬਣਦੇ ਬਣਾਉਂਦੇ ਆ ਉਹ ਸੰਗਤਾਂ ਦੇ ਸਾਹਮਣੇ। ਸੋ ਜਿਹੜੇ ਆਪਾਂ ਜਥੇਦਾਰ ਥਾਪੇ ਭਾਈ ਧਿਆਨ ਸਿੰਘ ਮੰਡ, ਅਮਰੀਕ ਸਿੰਘ ਅਜਨਾਲਾ ਤੇ ਬਲਜੀਤ ਸਿੰਘ ਦਾਦੂਵਾਲ, ਇਹਨਾਂ ਨੇ ਸਿੱਖ ਜਗਤ ਨੂੰ ਜੋ ਨਿਰਾਸ਼ਾ ਦਿੱਤੀ ਆ, ਜੋ ਉਦਾਸੀ ਮਾਯੂਸੀ 'ਚ ਵਾਧਾ ਕੀਤਾ, ਉਹ ਸਾਡੇ ਸਾਰਿਆਂ ਦੇ ਸਾਹਮਣੇ ਆ। ਭਾਈ ਜਗਤਾਰ ਸਿੰਘ ਹਵਾਰਾ ਜੇਲ੍ਹ 'ਚ ਨੇ, ਉਹਨਾਂ ਦਾ ਜਿਹੜਾ ਹੈਗਾ ਅੰਦਰ ਬੈਠੇ ਹੋਣ ਕਰਕੇ ਉਹਨਾਂ ਦੇ ਉੱਤੇ ਆਪਾਂ ਕੋਈ ਵੀ ਸਵਾਲ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੇ ਜਿੰਨਾ ਹੋ ਸਕਿਆ ਸਾਰਥਕ ਰੋਲ ਨਿਭਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਾਂ ਨੂੰ ਪਤਾ ਕਿ ਜਿਹੋ ਜਿਹਾ ਪੰਥ ਦਾ ਮਾਹੌਲ ਆ, ਜਿਸ ਤਰੀਕੇ ਦੇ ਇੱਥੋਂ ਦੇ ਹਾਲਾਤ ਨੇ, ਉਹਦੇ ਵਿੱਚ ਭਾਈ ਹਵਾਰਾ ਜਿਹੜੇ ਆ ਉਹ ਕਿੰਨਾ ਕੁ ਕਾਰਗਰ ਸਾਬਤ ਹੋ ਸਕੇ। ਅਗਲਾ ਜਿਹੜਾ ਮਤਾ ਉਸ ਮੌਕੇ ਪਾਸ ਕੀਤਾ ਗਿਆ ਕਿ KPS ਗਿੱਲ ਤੇ KS ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ। ਇਹ ਖਾਲਸਾ ਪੰਥ ਨੇ ਇਸ ਮਤੇ ਉੱਤੇ ਤਕਰੀਬਨ ਪਹਿਲਾਂ ਹੀ ਸਾਡੀ ਸਾਰਿਆਂ ਦੀ ਸਹਿਮਤੀ ਆ, ਇਹਨਾਂ ਨੂੰ ਲੋਕਾਂ ਨੇ ਰੱਦ ਕੀਤਾ ਹੋਇਆ। ਔਰ ਇਹਨਾਂ ਤੋਂ ਅੱਗੇ ਵੀ ਗੱਲ ਗਈ ਬਈ ਜਿਹੜਾ ਪਹਿਲਾ ਭੋਗ ਪੈ ਚੁੱਕਿਆ ਸੀ ਉਹਦਾ, ਜਿਹੜਾ ਦਿਆਲ ਰਣਜੀਤ ਸਿੰਘ ਦਿਆਲ, ਉਹ ਪੰਚਕੂਲੇ ਗੁਰਦੁਆਰੇ 'ਚ ਉਹਦਾ ਦਿਨ ਜਾ ਮਨਾਉਣ ਲਈ ਉੱਥੇ ਜਦੋਂ ਗਏ ਤਾਂ ਗੁਰਦੁਆਰੇ ਵਾਲਿਆਂ ਨੇ ਕਹਿਤਾ ਵੀ ਨਹੀਂ, ਦਿਆਲ ਜਿਹੜਾ ਹੈਗਾ ਉਹਨੂੰ। ਤੋਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਜ਼ਾਲਮ ਤੇ ਬੁੱਚੜ ਜਿਨ੍ਹਾਂ ਨੇ ਸਿੱਖੀ ਤੇ ਸਿੱਖਾਂ ਦਾ ਘਾਣ ਕੀਤਾ, ਉਹਨਾਂ ਨੂੰ ਇਹ ਤਨਖਾਹੀਆ ਕਰਾਰ ਦਿੱਤੇ ਹੋਣ ਕਰਕੇ ਉੱਥੇ ਉਹਨਾਂ ਨੂੰ ਵੀ ਜਿਹੜਾ ਸੰਗਤਾਂ ਦਾ ਵਿਰੋਧ ਆ ਜਾਂ ਰੋਸ ਆ ਉਹ ਝੱਲਣਾ ਪਿਆ। ਇਹ ਬਿਲਕੁਲ ਸਹੀ ਹੋਇਆ। ਇਵੇਂ ਹੀ ਜਿਹੜਾ ਹੈਗਾ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਬਉੱਚਤਾ ਤੇ ਪ੍ਰਭੂ ਸੱਤਾ ਨੂੰ ਬਣਾਈ ਰੱਖਣ ਲਈ ਦੇਸ਼ ਵਿਦੇਸ਼ ਦੇ ਸਿੱਖਾਂ ਦੀ ਰਾਏ ਨਾਲ ਗੰਭੀਰ ਯਤਨ ਕੀਤੇ ਜਾਣਗੇ। ਇਹ ਕਿੰਨੇ ਕੁ ਯਤਨ ਹੋਏ ਆ ਤੁਹਾਡੇ ਸਾਹਮਣੇ। ਇਸ ਤੋਂ ਅੱਗੇ ਆ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਫਖਰੇ ਕੌਮ ਪੰਥ ਰਤਨ ਅਵਾਰਡ ਵਾਪਸ ਲਿਆ ਜਾਂਦਾ ਤੇ ਅਵਤਾਰ ਸਿੰਘ ਮੱਕੜ ਤੋਂ ਸ਼੍ਰੋਮਣੀ ਸੇਵਕ ਦਾ ਅਵਾਰਡ ਵਾਪਸ ਲਿਆ ਜਾਂਦਾ। ਇਹ ਆਪਾਂ ਲੈ ਸਕੇ ਆ ਜਾਂ ਨਹੀਂ, ਇਹ ਆਪਾਂ ਨੂੰ ਪਤਾ ਵੀ ਇਹ ਇੱਕ ਐਲਾਨ ਹੀ ਰਹਿ ਗਿਆ। ਅੱਗੇ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਐਲਾਨ ਕੀਤਾ ਜਾਂਦਾ ਤੇ ਇਸ ਲਈ 30 ਨਵੰਬਰ ਤੱਕ ਖਰੜੇ ਸੰਬੰਧੀ ਸਾਂਝੀ ਕਮੇਟੀ ਦਾ ਐਲਾਨ ਕੀਤਾ ਜਾਵੇਗਾ। ਇੱਥੇ ਪੰਜਾਬ ਦੇ ਵਿੱਚ ਤਾਂ ਵਰਲਡ ਸਿੱਖ ਪਾਰਲੀਮੈਂਟ ਦਾ ਕੰਮ ਜਿੰਨਾ ਕੁ ਹੋਇਆ ਉਹਦੇ ਵਿੱਚ ਕੁਝ ਨਹੀਂ ਕਹਿਣ ਨੂੰ, ਪਰ ਬਾਹਰਲੇ ਮੁਲਕਾਂ ਦੇ ਵਿੱਚ ਸਾਡੇ ਭਾਈਚਾਰੇ ਦੇ ਜਿਨ੍ਹਾਂ ਗੁਰਸਿੱਖਾਂ ਨੇ ਇਸ ਵਰਲਡ ਸਿੱਖ ਪਾਰਲੀਮੈਂਟ ਦੇ ਰਾਹੀਂ ਸਰਗਰਮੀ ਕੀਤੀ ਆ, ਉਹਨਾਂ ਨੂੰ ਮੁਬਾਰਕਬਾਦ। ਤੇ ਉਹਨਾਂ ਨੇ ਸਰਬੱਤ ਖਾਲਸਾ ਰਾਹੀਂ ਪਾਸ ਕੀਤੇ ਇਸ ਮਤੇ ਨੂੰ ਬਹੁਤ ਸਿਰੜ ਦੇ ਨਾਲ, ਦ੍ਰਿੜਤਾ ਦੇ ਨਾਲ ਅੱਗੇ ਵਧਾਉਣ ਦਾ ਲਗਾਤਾਰ ਯਤਨ ਜਿਹੜਾ ਹੈਗਾ ਉਹ ਕੀਤਾ ਹੋਇਆ।
ਅੱਗੇ ਹੈਗਾ ਬਈ ਸਮੂਹ ਸੰਗਤਾਂ ਗ੍ਰੰਥੀ ਸਿੰਘਾਂ ਤੇ ਕਮੇਟੀਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਸੁਚੇਤ ਰਹਿਣ ਦਾ ਸੱਦਾ ਦਿੱਤਾ ਜਾਂਦਾ। ਬੇਅਦਬੀ ਕਰਨ ਵਾਲਿਆਂ ਨੂੰ ਸਿੱਖ ਰਵਾਇਤਾਂ ਮੁਤਾਬਕ ਸਜ਼ਾਵਾਂ ਦੇਣ ਦਾ ਐਲਾਨ ਕੀਤਾ ਜਾਂਦਾ। ਇਸ ਤੋਂ ਬਾਅਦ ਵਿੱਚ ਕਈ ਥਾਵਾਂ ਦੇ ਉੱਤੇ ਸਿੱਖ ਨੌਜਵਾਨਾਂ ਨੇ ਸਜ਼ਾਵਾਂ ਦਿੱਤੀਆਂ ਸਿੱਖ ਰਵਾਇਤਾਂ ਅਨੁਸਾਰ। ਉਸ ਮੌਕੇ ਸਭ ਤੋਂ ਵੱਡੀ ਉਹਨਾਂ ਨੌਜਵਾਨਾਂ ਨੂੰ ਓਟ ਜਾਂ ਆਸ ਜਾਂ ਸਹਾਰਾ ਇਸ ਧਿਰ ਦਾ ਸੀ, ਚੱਬੇ ਵਾਲੀ ਦਾ। ਤੇ ਇਸੇ ਧਿਰ ਦੇ ਆਗੂ ਜਿਹੜੇ ਆ ਉਹ ਬਹੁਤਾ ਜ਼ਿਆਦਾ ਕਦੇ ਉਹਨਾਂ ਨੌਜਵਾਨਾਂ ਦੇ ਹੱਕ ਵਿੱਚ ਉਵੇਂ ਨਹੀਂ ਆ ਸਕੇ ਜਿਵੇਂ ਖੜਨਾ ਚਾਹੀਦਾ ਸੀ। ਜੇ ਇਸ ਸਟੇਜ ਤੋਂ ਆਪਾਂ ਐਲਾਨ ਕੀਤਾ ਵੀ ਸਿੱਖ ਰਵਾਇਤਾਂ ਅਨੁਸਾਰ ਸਜ਼ਾ ਦਿਓ, ਤਾਂ ਫਿਰ ਖੜਨ ਦਾ ਵੀ ਯਤਨ ਕਰੀਏ। ਇੱਥੋਂ ਤੱਕ ਕਿ ਜਿਹੜੇ ਸਿੰਘਾਂ ਨੇ ਕਿਸਾਨ ਸੰਘਰਸ਼ ਦੌਰਾਨ ਉੱਥੇ ਬੇਅਦਬੀ ਕਰਨ ਆਏ ਨੂੰ ਸੋਧਾ ਲਾਇਆ ਸੀ, ਉਹਨਾਂ ਦੇ ਮਸਲੇ 'ਚ ਵੀ, ਜਾਂ ਜਦੋਂ ਅਨੰਦਪੁਰ ਸਾਹਿਬ ਨੇ ਇੱਕ ਨੇ ਬੀੜੀ ਦੇ ਚਿੱਟੇ ਸੀ ਸੂਟੇ, ਇੱਥੇ ਰਾਮਦਵਾਲੀ ਪਿੰਡ ਆ, ਇੱਥੇ ਬੇਅਦਬੀ ਹੋਈ, ਜਾਂ ਹੋਰ ਬਹੁਤ ਸਾਰੀਆਂ ਬੇਅਦਬੀਆਂ ਨੇ। ਉਹਨਾਂ ਕਰਨ ਕਰਾਉਣ ਵਾਲਿਆਂ ਨੂੰ ਬਾਅਦ ਵਿੱਚ ਫੜਿਆ ਵੀ ਗਿਆ, ਸਜ਼ਾਵਾਂ ਕੋਰਟ ਦੇ ਰਾਹੀਂ ਵੀ ਹੋਈਆਂ। ਪਰ ਲੜਾਈ ਲੜਨ ਵਾਲਿਆਂ ਦਾ ਇਹ ਇਤਰਾਜ਼ ਆ, ਇਹ ਗੁੱਸਾ, ਇੱਥੋਂ ਤੱਕ ਕਿ ਜਿਹੜੀ ਮੰਨ ਕੇ ਗੁਰੂਸਰ ਤੇ ਬਰਗਾੜੀ ਬੇਅਦਬੀਆਂ ਨੇ, ਉਹਦੇ 'ਚ ਫੌਜੀ ਨਾਂ ਦਾ ਇੱਕ ਸਾਡਾ ਭਰਾ ਆ, ਉਹਦਾ ਸਦਾ ਹੀ ਇਹ ਰੋਸ ਰਹਿੰਦਾ ਕਿ ਮੇਰਾ ਕੋਈ ਸਾਥ ਸਹਿਯੋਗ ਨਹੀਂ ਹੁੰਦਾ। ਉਲਟਾ ਜਿਹੜਾ ਹੈਗਾ ਉਹਨੂੰ ਗਿਆਨੀ ਹਰਪ੍ਰੀਤ ਸਿੰਘ ਜਦੋਂ ਜਥੇਦਾਰ ਸੀ ਉਹਦੇ ਤੇ ਅਪਰੋਚ ਕਰਨੀ ਪਈ। ਤੋਂ ਜਿਹੜਾ ਸਾਡਾ ਇਹ ਇੱਥੇ ਐਲਾਨ ਕਰਨ ਦਾ ਸੀਗਾ, ਉੱਥੋਂ ਅਸੀਂ ਅੱਗੇ ਨਹੀਂ ਤੁਰੇ। ਇਹ ਸਾਡੀ ਬਹੁਤ ਵੱਡੀ ਘਾਟ ਆ ਵੀ ਸਿੱਖ ਨੌਜਵਾਨਾਂ ਨੂੰ ਜੇ ਅਸੀਂ ਇਹ ਕਿਹਾ ਕਿ ਸਿੱਖ ਰਵਾਇਤਾਂ ਅਨੁਸਾਰ ਸੋਧੇ ਲਾ ਦਿਓ, ਫਿਰ ਸੋਧਾ ਲਾਉਣ ਵਾਲਿਆਂ ਦਾ ਸਾਥ ਸਹਿਯੋਗ ਕਿਹਨੇ ਦੇਣਾ? ਆਲਮਗੀਰ ਗੁਰਦੁਆਰੇ ਦੇ ਸਾਹਮਣੇ ਘਵੱਦੀ ਪਿੰਡ ਵਾਲੀ ਬਲਵਿੰਦਰ ਨਾਮੀ ਉਸ ਜਨਾਨੀ ਨੂੰ ਜਿਨ੍ਹਾਂ ਨੇ ਸੋਧਾ ਲਾਇਆ, ਉਹਨਾਂ ਸਿੰਘਾਂ ਦਾ ਵੀ ਜਿਸ ਤਰੀਕੇ ਨਾਲ ਸਾਨੂੰ ਸਾਥ ਦੇਣਾ ਚਾਹੀਦਾ ਸੀ, ਅਸੀਂ ਨਹੀਂ ਦਿੱਤਾ। ਸੋ ਇਹ ਇੱਕ ਸਾਡੀ ਘਾਟ ਆ, ਕਮਜ਼ੋਰੀ ਹੈ। ਇਵੇਂ ਹੀ ਇੱਥੇ ਇਹ ਐਲਾਨ 8 ਨੰਬਰ ਜਿਹੜਾ ਮਤਾ ਉਹਦੇ 'ਚ ਸੀਗਾ ਵੀ ਸਰਕਾਰ ਨੂੰ ਤਾਕੀਦ ਕੀਤੀ ਜਾਂਦੀ ਆ ਕਿ ਸਜ਼ਾ ਪੂਰੀ ਕਰ ਚੁੱਕੇ ਸਾਰੇ ਸਿੱਖ ਕੈਦੀ ਜੇਲ੍ਹਾਂ 'ਚੋਂ ਰਿਹਾ ਕੀਤੇ ਜਾਣ। ਇਹ ਆਪਾਂ ਨੂੰ ਪਤਾ ਵੀ ਇਸ ਤਾਕੀਦ ਦਾ ਸਰਕਾਰ ਨੇ ਕੱਖ ਮੁੱਲ ਨਹੀਂ ਜਾਣਿਆ। ਇੱਥੋਂ ਤੱਕ ਕਿ ਲੱਖਾਂ ਦੀ ਗਿਣਤੀ ਵਿੱਚ ਬਾਦਲ ਦਲ ਵਾਲੇ, ਸ਼੍ਰੋਮਣੀ ਕਮੇਟੀ ਵਾਲੇ ਜਿਹੜੇ ਆ ਦਸਤਖਤ ਕਰਾਈ ਫਿਰਦੇ ਆ। ਭਾਰਤੀ ਹਕੂਮਤੀ ਤੰਤਰ ਉਹਨਾਂ ਨੂੰ ਟਾਈਮ ਨਹੀਂ ਦੇਣ ਨੂੰ ਰਾਜੀ, ਨਾ ਪੰਜਾਬ ਦਾ ਗਵਰਨਰ, ਨਾ ਉੱਥੇ ਮੋਦੀ ਹੋਣੀ, ਨਾ ਕੇਜਰੀਵਾਲ ਹੋਣੀ, ਕੋਈ ਨਹੀਂ ਸੁਣਦਾ ਸਿੱਖਾਂ ਦਾ ਇਸ ਮਸਲੇ ਉੱਤੇ। ਜਦੋਂ ਕਿ ਆਪਾਂ ਨੂੰ ਪਤਾ ਭਾਈ ਗੁਰਬਖਸ਼ ਸਿੰਘ ਮੌਕੇ ਐਡਾ ਵੱਡਾ ਖਾਲਸਾ ਪੰਥ ਦਾ ਉਹ ਜ਼ੋਰਦਾਰ ਸੰਘਰਸ਼ ਸੀ ਵੀ ਉਸ ਮੌਕੇ ਮਾਹੌਲ ਕੁਛ ਹੋਰ ਸੀ। ਉਦੋਂ ਸਾਰੀ ਲੜਾਈ ਦੀ ਫੂਕ ਬਾਦਲ ਦਲ ਨੇ ਕੱਢੀ, ਗਿਆਨੀ ਗੁਰਬਚਨ ਸਿੰਘ ਤੇ ਹੋਰ ਬਹੁਤ ਸਾਰੇ ਜਿਹੜੇ ਲੋਕ ਆ ਉਹ ਇਸ ਲਈ ਦੋਸ਼ੀ ਨੇ ਕਿ ਉਹਨਾਂ ਨੇ ਭਾਈ ਗੁਰਬਖਸ਼ ਸਿੰਘ ਖਾਲਸਾ ਨੂੰ ਪਚੜਾਇਆ, ਭਰਮਾਇਆ। ਉਹ ਬੰਦਾ ਆਪਦੀ ਜਾਨ ਵਾਰ ਗਿਆ ਤੇ ਉਹਨੂੰ, ਉਹ ਮੇਰਾ ਮਿੱਤਰ ਸੀ, ਉਹਨੇ ਬਹੁਤ ਇਸ ਗੱਲ ਦੇ ਉੱਤੇ ਮਨ ਵਿੱਚ ਰੋਸ ਰੱਖਿਆ ਹੋਇਆ ਸੀ ਕਿ ਮੈਨੂੰ ਜਿਹੜਾ ਸੀਗਾ ਵਰਤਿਆ ਗਿਆ ਤੇ ਮੇਰੇ ਨਾਲ ਧੋਖਾ ਹੋਇਆ, ਮੇਰੇ ਨਾਲ ਫਰੇਬ ਹੋਇਆ। ਜਿੱਦਣ ਬਿਆੰਤੇ ਕਹਿਣ ਵਾਲੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੀ ਭੈਣ ਵਰਿੰਦਰ ਦਾ ਵਿਆਹ ਸੀਗਾ, ਉਦੋਂ ਵੀ ਪਟਿਆਲੇ ਉਹ ਮੈਨੂੰ ਪਿੱਟਦਾ ਸੀ ਕਿਉਂਕਿ ਉੱਥੇ ਕੁਝ ਸਿੱਖ ਨੌਜਵਾਨ ਜਜ਼ਬਾਤੀ ਹੋ ਕੇ ਉਹਦੇ ਨਾਲ ਬਹਿਸ ਪਏ ਤੇ ਉਹ ਭਾਈ ਗੁਰਬਖਸ਼ ਸਿੰਘ ਖਾਲਸਾ ਉੱਥੇ ਕਲਪਦਾ ਸੀ ਕਿ ਮੈਂ ਕਿੱਥੇ ਬਾਦਲ ਦਲ ਵਾਲੇ ਜਥੇਦਾਰਾਂ ਦੇ ਮਗਰ ਲੱਗ ਕੇ ਆਪਦਾ ਮੋਰਚਾ ਖਤਮ ਕਰ ਲਿਆ। ਸੋ ਜਿਹੜਾ ਇੱਥੇ ਫਿਰ ਐਲਾਨ ਕੀਤਾ ਗਿਆ ਕਿ ਉਹ ਛੱਡਿਆ ਜਾਵੇ ਸਾਰੇ ਸਜ਼ਾ ਵਾਲਿਆਂ ਨੂੰ, ਉਹ ਅੱਜ ਤੱਕ ਨਹੀਂ ਮਸਲਾ ਹੱਲ ਹੋਇਆ। ਸਰਕਾਰ ਤਾਂ ਇੰਨੀ ਗਰਕੀ ਹੋਈ ਆ ਵੀ ਤੁਹਾਡੇ ਸਾਹਮਣੇ ਆ ਬਈ ਗੁਰੂ ਨਾਨਕ ਪਾਤਸ਼ਾਹ ਦੇ ਜਦੋਂ 550 ਸਾਲਾਂ ਵਾਲਾ ਜਿਹੜਾ ਪੁਰਬ ਮਨਾਇਆ ਗਿਆ, ਉਦੋਂ ਐਲਾਨ ਕਰਤਾ ਸੀ, ਉਦੋਂ ਲੱਗਦਾ ਸੀ ਵੀ ਬਸ 2-3 ਦਿਨ ਦੇ ਵਿੱਚ ਸਾਰੇ ਸਿੰਘ ਰਿਹਾ ਹੋ ਜਾਣੇ ਆ, ਪਰ ਨਹੀਂ ਰਿਹਾ ਹੋਏ। ਤੇ ਉਲਟਾ ਹਰ ਰੋਜ਼ ਨਵੇਂ ਸਿੰਘਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ। ਖਾਸ ਤੌਰ ਦੇ ਉੱਤੇ ਇੱਕ ਬਹੁਤ ਵੱਡਾ ਕੇਸ ਜੱਗੀ ਜੌਹਲ ਹੋਣਾ ਵਾਲਾ ਵਾ, ਜਿਹਦੇ ਜੱਗੀ ਜੌਹਲ ਵਾਲੇ ਕੇਸ ਦੀ ਮੈਂ ਗੱਲ ਕਰਦਾ, ਪਰ ਹੋਰ ਘੱਟੋ ਘੱਟ 22 ਤੇ ਇਹੋ ਜਿਹੇ ਅਹਿਮ ਕੇਸ ਨੇ ਜਿਨ੍ਹਾਂ 'ਚ 5-5, 6 ਜਾਣੀ ਕਿ 60-70 ਨੌਜਵਾਨ ਸਾਡੇ ਇਹੋ ਜਿਹੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਸਟੇਟ ਨੇ ਕੇਸ ਦਰਜ ਕਰ ਲਿਆ। ਉਹ 5-5, 7-7 ਸਾਲ ਉਹੀ ਲਵਾ ਦੇਣੇ ਆ ਵੀ ਜੇ ਕਿਤੇ ਜੇ ਇਹ ਬਰੀ ਵੀ ਹੋ ਜਾਣ ਤਾਂ ਵੀ ਇਹਨਾਂ ਨੂੰ 5-5, 7-7 ਸਾਲ ਜੇਲ੍ਹ ਕਟਾ ਕੇ ਫੇਰ ਬਰੀ ਕਰੋ। ਸੋ ਉਹਨਾਂ ਦੇ ਕੇਸਾਂ ਦੇ ਵਿੱਚ ਉਹਨਾਂ ਨੂੰ ਸਜ਼ਾ ਤਾਂ ਜੇ ਪਤਾ ਨਹੀਂ ਕਦੋਂ ਹੋਣੀ ਆ, ਫੈਸਲਾ ਕਦੋਂ ਹੋਣਾ, ਪਰ ਉਹਨਾਂ ਨੂੰ ਜਾਣ ਬੁੱਝ ਕੇ ਲਮਕਾਇਆ ਜਾ ਰਿਹਾ। ਔਰ ਸਾਡੇ ਆਲੇ ਦੁਆਲੇ ਬਹੁਤ ਸਾਰੇ, ਕਿਉਂਕਿ ਸਾਡੇ ਵਾਕਫ ਸਾਡੇ ਨੇੜਲੇ ਸੱਜਣ ਹੁੰਦੇ ਆ, ਤਾਂ ਉਹਨਾਂ ਦਾ ਸਾਨੂੰ ਇਹ ਦੁੱਖ ਮਾਰਦਾ ਵੀ ਉਹਨਾਂ ਦਾ ਤਾਂ ਇਸ ਲਿਸਟ ਵਿੱਚ ਅਜੇ ਨਾਮ ਨਹੀਂ ਪਿਆ ਕਿ ਉਹਨਾਂ ਲਈ ਕੌਮ ਕਵੇ ਕਿ ਉਹਨਾਂ ਨੂੰ ਛੱਡੋ, ਕਿਉਂਕਿ ਅਜੇ ਉਹ ਅੰਡਰ ਟਰਾਇਲ ਨੇ। ਤੇ ਅੰਡਰ ਟਰਾਇਲ ਉਹ ਸਿੰਘ ਜਿਨ੍ਹਾਂ ਨੇ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ, ਤੇਗਾਂ ਮਾਰੀਆਂ ਨੇ,
ਉਹਨਾਂ ਦਾ ਅਜੇ ਕਿਸੇ ਜ਼ਿਕਰ ਵੀ ਨਹੀਂ ਆਉਂਦਾ। ਤੇ ਭਾਈ ਰਮਨਦੀਪ ਸਿੰਘ ਬੱਗਾ ਤੇ ਭਾਈ ਸ਼ੇਰੇ ਹੁਣੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕਾਰਵਾਈਆਂ ਕੀਤੀਆਂ, ਉਹ ਸਾਰੇ ਭਰਾਵਾਂ ਦਾ ਅਜੇ ਜਿਹੜਾ ਹੈਗਾ ਅੰਡਰ ਟ੍ਰਾਇਲ ਚੱਲ ਰਿਹਾ। ਹੋਰ ਵੀ ਬਹੁਤ ਸਾਰੇ ਸਿੰਘ ਨੇ ਤੇ ਉਹਨਾਂ ਦਾ ਹਜੇ ਪਤਾ ਨਹੀਂ ਕਦੋਂ ਜ਼ਿਕਰ ਛੜੂਗਾ। ਖੈਰ, ਜਿਹੜਾ ਅਗਲਾ ਹੈ ਕਿ ਭਾਈ ਸੂਰਤ ਸਿੰਘ ਖਾਲਸਾ ਬਾਰੇ ਕਿਹਾ ਗਿਆ। ਭਾਈ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਜਿਹੜਾ ਹੈਗਾ ਉਹ ਲਗਾਤਾਰ ਜਾਰੀ ਆ, ਉਹ ਕਿਸੇ ਤਣ ਪਤਣ ਨਹੀਂ ਲੱਗਿਆ। ਬਹੁਤ ਲੰਮੇ ਅਰਸੇ ਤੋਂ ਉਹ ਕੌਮ ਲਈ ਆਪਦਾ ਜਿਹੜਾ ਹੈਗਾ ਜੀਵਨ ਉਹ ਸਮਰਪਿਤ ਕਰੀ ਬੈਠੇ ਆ, ਪਰ ਕੋਈ ਗੱਲ ਜਿਹੜੀ ਆ ਸਟੇਟ ਨੇ ਨਹੀਂ ਸੁਣੀ। ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਵੀਂ ਚੋਣ ਕਰਕੇ ਜਮਹੂਰੀਅਤ ਬਹਾਲ ਕਰਵਾਉਣ ਦਾ ਸੱਦਾ, ਇਹ 2015 ਦਾ ਤੇ ਅੱਜ 2023 ਆ ਗਿਆ। ਜੇ ਅੱਜ ਵੀ ਵੋਟਾਂ ਪੈ ਜਾਣ ਤਾਂ ਇੱਥੇ ਜਿਹੋ ਜਿਹਾ ਮਾਹੌਲ ਆ, ਜਿਹੋ ਜਿਹੇ ਹਾਲਾਤ ਨੇ, ਬਾਦਲ ਦਲ ਜਿਹੜਾ ਹੈਗਾ ਉਹ ਥਾਪੀਆਂ ਮਾਰਦੇ ਫਿਰਦੇ ਆ ਵੀ ਅਸੀਂ ਜਿੱਤਾਂਗੇ, ਕਿਉਂਕਿ ਇਹ ਖਾਲਸਾ ਪੰਥ ਇੰਨਾ ਮਾਯੂਸ ਉਦਾਸ ਆ। ਇਹ ਸਿੱਖ ਸੰਗਤਾਂ ਵਿੱਚ ਵੋਟਾਂ ਬਣਾਉਣ ਦਾ, ਵੋਟਾਂ ਪਵਾਉਣ ਦਾ ਜਾਂ ਜੋ ਵੀ ਕੁਝ ਇੱਥੇ ਕੀਤਾ ਜਾਂਦਾ ਉਹਦੇ ਵਿੱਚ ਦਿਲਚਸਪੀ ਨਹੀਂ ਹੈ। ਸੋ ਬਾਦਲ ਦਲ ਵਾਲੇ ਕਹਿੰਦੇ ਆ ਵੀ ਅਸੀਂ ਵੀ ਜਿੱਤਣਾ। ਤੋਂ ਉਦੋਂ 2015 ਤੋਂ 2023 ਆ ਗਿਆ। ਇੰਨੇ ਸਾਲਾਂ ਵਿੱਚ ਸਾਡੇ ਏਡੇ ਵੱਡੇ ਖਾਲਸਾ ਪੰਥ ਦੇ ਏਡੇ ਇਕੱਠ ਨੂੰ ਅਗਲਿਆਂ ਨੇ ਟਿੱਚ ਜਾਣਿਆ ਵੀ ਸਾਨੂੰ ਤਾਂ ਜੀ ਕੋਈ ਮਤਲਬ ਨਹੀਂ, ਤੁਹਾਡਾ ਏਡਾ ਵੱਡਾ ਇਕੱਠ ਹੋਇਆ। ਇੱਥੇ ਸਿੱਖਾਂ ਨੂੰ ਅਗਲਾ ਪਤਾ ਸੀ, ਸਿੱਖਾਂ ਨੂੰ ਵੱਖਰੇ ਸਰਬ ਪ੍ਰਵਾਨਿਤ ਕੈਲੰਡਰ ਦੀ ਲੋੜ। ਹੁਣ ਜਿਹੜਾ ਕੈਲੰਡਰ ਵਾਲਾ ਮਸਲਾ ਇਹ ਤਾਂ ਪਿੱਛੇ ਰਹਿ ਗਿਆ। ਹੁਣ ਤਾਂ ਅਗਲੇ ਸਿੱਖ ਰਹਿ ਤੋਂ ਮਰਿਆਦਾ ਦਾ ਭੋਗ ਪਾਉਣ ਨੂੰ ਫਿਰਦੇ। ਸਿੱਖਾਂ ਦੇ ਵੱਖਰੇਪਣ ਦੀ ਹਰ ਨਿਸ਼ਾਨੀ ਨੂੰ ਜਿਸ ਤਰੀਕੇ ਨਾਲ ਮੇਟਿਆ ਜਾ ਰਿਹਾ, ਮੇਸਿਆ ਜਾ ਰਿਹਾ, ਜਿਹਦੇ ਵਿੱਚ ਹੁਣ ਪੰਜਾਬੀ ਬੋਲੀ ਤੇ ਸਿੱਖ ਸਰੋਕਾਰ ਵੀ ਕੜਾ ਨਹੀਂ ਪਾਉਣਾ, ਇਹ ਨਹੀਂ ਕਰਨਾ, ਉਹ ਸਾਰਾ ਕੁਝ ਚੱਲ ਰਿਹਾ। ਆਪਾਂ ਸਰਬ ਹਿਤਕਾਰੀ ਸਕੂਲ ਦੀ ਗੱਲ ਪਿਛਲੇ ਦਿਨਾਂ 'ਚ ਕੀਤੀ ਆ ਵੀ ਉੱਥੇ ਜੀ ਹਿਮਾਚਲ ਦਾ ਹਿੰਦੀ ਬੋਲਣ ਵਾਲਾ ਲਾ ਕੇ ਲਾਇਆ ਹੋਇਆ, ਪਰ ਸਾਡੇ ਵਿੱਚੋਂ ਬਹੁਤ ਘੱਟ ਲੋਕਾਂ ਨੂੰ ਇਸ ਗੱਲ ਦਾ ਪਤਾ ਹੋਣਾ ਹੈ ਬਈ ਇੱਥੇ ਜਿਹੜਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆ, ਇਹਦੀ ਜਿਹੜੀ ਸਕੱਤਰ ਵਾ ਉਹ ਕੌਣ ਆ? ਉਹ ਸਰਬ ਹਿਤਕਾਰੀ ਸਕੂਲ ਦੇ ਪ੍ਰਿੰਸੀਪਲ ਦਾ ਤਾਂ ਸਭ ਨੂੰ ਪਤਾ, ਪਰ CBSE ਬੋਰਡ ਆ ਜਿਹੜਾ, ਉਹਦੇ 'ਚ ਇੱਕ ਬੀਬੀ ਸਤਵੀਰ ਬੇਦੀ ਆ, ਜਿਹਨੂੰ ਪੰਜਾਬੀ ਨਾ ਪੜ੍ਹਨੀ ਆਉਂਦੀ ਹੈ, ਨਾ ਲਿਖਣੀ ਆਉਂਦੀ ਆ, ਨਾ ਬੋਲਣੀ ਆਉਂਦੀ ਆ। ਉਹ ਚੇਅਰਮੈਨ ਲਾਈ ਹੋਈ ਆ ਤੇ ਉਹ ਦਿੱਲੀੋਂ ਲਿਆ ਕੇ ਜਿਹੜੇ ਆਪਾਂ ਕੇਜਰੀਵਾਲ ਹੁਣੀ, ਆਮ ਆਦਮੀ ਪਾਰਟੀ ਵਾਲੇ, ਭਗਵੰਤ ਮਾਨ ਹੁਣੀਆਂ, ਇਹਦੀ ਨਵੇਂ ਤੋਂ ਨਵਾਂ ਸੱਪ ਜਿਹੜਾ ਹੈਗਾ ਰੋਜ਼ ਕੱਢ ਰਹੇ ਨੇ। ਇਹ ਜਿਹੜਾ ਆਪਾਂ RSS ਨੂੰ ਪਿੱਟਦੇ ਆ ਉਹ ਤਾਂ ਇੱਕ ਅੱਡ ਧਿਰ ਆ, ਪਰ ਇਹਨਾਂ ਨੇ ਵੀ ਕੋਈ ਕਸਰ ਨਹੀਂ ਛੱਡੀ। ਖੈਰ, ਅਗਲਾ ਜਿਹੜਾ ਮਤਾ ਉਹ ਇਹ ਹੈ ਬਈ ਹਰਿਮੰਦਰ ਸਾਹਿਬ ਨੂੰ ਵੈਟੀਕਨ ਸਿਟੀ ਦਾ ਦਰਜਾ ਮਿਲੇ ਤੇ ਦਰਬਾਰ ਸਾਹਿਬ ਸਮੂਹ ਵਿੱਚ ਕਿਸੇ ਵੀ ਮੁਲਕ ਦਾ ਕਾਨੂੰਨ ਲਾਗੂ ਨਾ ਹੋ। ਆਹ ਜਿਹੜਾ ਮਤਾ ਇਹ ਬਹੁਤ ਹੀ ਵਧੀਆ। ਇੱਕ ਵਾਰੀ ਇਹੋ ਜਿਹੀ ਗੱਲ ਬਾਦਲ ਦਲ ਵਾਲੇ ਸ਼੍ਰੋਮਣੀ ਕਮੇਟੀ 'ਚ ਮਤਾ ਪਾ ਬੈਠੇ। 2004 ਦੇ ਜਿਹੜਾ ਅਪ੍ਰੈਲ ਮਹੀਨੇ ਦੀ ਉਹ ਗੱਲ ਆ, ਜਦੋਂ ਇਹ ਸਾਲ 'ਚ 2 ਵਾਰੀ ਤਾਂ ਜੁੜਦੇ ਆ ਸ਼੍ਰੋਮਣੀ ਕਮੇਟੀ ਵਾਲੇ, ਇੱਕ ਵਾਰੀ ਨਵੰਬਰ 'ਚ, ਇੱਕ ਵਾਰੀ ਆ ਮਾਰਚ ਅਪ੍ਰੈਲ ਜੀ 'ਚ। ਜਦੋਂ ਇੱਥੇ ਇਹਨਾਂ ਨੇ ਕਿਹਾ ਵੀ ਅੰਮ੍ਰਿਤਸਰ ਨੂੰ ਵੈਟੀਕਨ ਸਟੇਟ ਦਿੱਤਾ ਜਾਵੇ, ਵੈਟੀਕਨ ਸਟੇਟਸ ਦਿੱਤਾ ਜਾਵੇ, ਵੈਟੀਕਨ ਵਾਲਾ ਦਰਜਾ ਦਿੱਤਾ ਜਾਵੇ, ਅਸੀਂ ਉਹਦੀ ਦਲ ਖਾਲਸਾ ਵੱਲੋਂ ਵਿਆਖਿਆ ਕੀਤੀ ਕਿ ਵੈਟੀਕਨ ਸਟੇਟਸ ਦਾ ਮਤਲਬ ਹੈਗਾ ਕਿ ਅੰਮ੍ਰਿਤਸਰ ਇੱਕ ਪ੍ਰਭੂ ਸੱਤਾ ਸੰਪੰਨ ਮੁਲਕ ਵਾਂਗੂ ਇਹਦੀ ਦਰਜਾ ਹੋ ਜਾਊਗਾ। ਤੇ ਬਹੁਤ ਚੰਗੀ ਗੱਲ ਆ। ਉਸ ਦਿਨ ਤੋਂ ਲੈ ਕੇ ਅੱਜ ਤੱਕ ਬਾਦਲ ਦਲ ਨਹੀਂ ਬੋਲਿਆ ਤੇ ਇਸ ਮਤੇ ਤੋਂ ਲੈ ਕੇ ਅੱਜ 2015 ਤੋਂ ਲੈ ਕੇ 8 ਸਾਲ ਹੋ ਗਏ, ਅੱਜ ਤੱਕ ਕਦੇ ਚੱਬੇ ਵਾਲੀ ਧਿਰ ਨੇ ਵੀ ਮੁੜ ਕੇ ਇਹਦਾ ਭੋਗ ਨਹੀਂ ਪਾਇਆ। ਔਰ ਇਹ ਗੱਲ ਬਾਰ-ਬਾਰ ਹੋਣੀ ਚਾਹੀਦੀ ਸੀ, ਲੋਕਾਂ ਨੂੰ ਪਤਾ ਹੋਣਾ ਚਾਹੀਦਾ ਸੀ ਕਿ ਵੈਟੀਕਨ ਸਟੇਟਸ ਜਿਹੜਾ ਹੈਗਾ ਅਸੀਂ ਮੰਗਦੇ ਹਾਂ। ਕਦੇ ਆਪਾਂ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਰਜਾ ਕਰਾਉਣ ਲੜੇ ਸੀ, ਪਰ ਉਹ ਗੱਲ ਵੀ ਆਪਾਂ ਪਿੱਛੇ ਛੱਡ ਆਏ ਤੇ ਹੁਣ ਆਪਾਂ ਵੈਟੀਕਨ ਸਟੇਟਸ ਮੰਗਿਆ ਸੀ, ਉਹਦੀ ਵੀ ਗੱਲ ਨਹੀਂ ਕੀਤੀ। ਆਪਾਂ ਪਿੱਟਦੇ ਰਹਿੰਦੇ ਆ ਕਿ ਬਾਦਲ ਦਲ ਵਾਲਿਆਂ ਨੇ ਜੀ ਮੁੜ ਕੇ ਗੱਲ ਨਹੀਂ ਕੀਤੀ। ਆਪਾਂ ਕਿਹੜਾ ਕੀਤੀ ਹੈ? ਚੱਬੇ ਵਾਲੀ ਧਿਰ ਨੇ ਕਿਹੜਾ ਉਹ ਮਸਲਿਆਂ ਦੇ ਉੱਤੇ, ਉਹ ਮੁੱਦਿਆਂ ਦੇ ਉੱਤੇ ਕੋਈ ਗੱਲ ਛੇੜੀ ਹੈ? ਅਖੀਰ 13ਵਾਂ ਸੀਗਾ ਕਿ ਜਾਤਾਂ ਤੇ ਆਧਾਰਿਤ ਗੁਰਦੁਆਰੇ ਤੇ ਸ਼ਮਸ਼ਾਨ ਘਾਟ ਖਤਮ ਕਰਨ ਦੇ ਯਤਨ ਕੀਤੇ ਜਾਣਗੇ। ਇਹਦੇ ਉੱਤੇ ਕੁਝ ਵੀ ਨਹੀਂ ਕੀਤਾ ਗਿਆ, ਚੱਬੇ ਵਾਲੀ ਧਿਰ ਵੱਲੋਂ ਕੱਖ ਨਹੀਂ ਕੀਤਾ ਗਿਆ। ਔਰ ਇਹ ਬਹੁਤ ਵੱਡਾ ਮਸਲਾ ਜਿਹਦੇ ਜਿਹੜਾ ਬ੍ਰਾਹਮਣਵਾਦ ਦੀ ਸਾਡੇ ਧਰਮ ਦੇ ਵਿੱਚ ਜਾਤ ਵਰਣ ਦੀ ਵੰਡ ਦੀ ਸਾਡੇ 'ਚ ਦੁਬਾਰਾ ਹਾਜ਼ਰੀ ਦਾ ਪ੍ਰਗਟਾਵਾ। ਸਭ ਤੋਂ ਜਿਹੜੀ ਅਗਲੀ ਗੱਲ ਸੀ ਉਹ ਸੀ ਕਿ ਇਕੱਠ 26 ਜਨਵਰੀ 1986 ਨੂੰ ਹੋਏ ਸਰਬੱਤ ਖਾਲਸਾ ਦੇ ਮਤਿਆਂ ਨੂੰ ਸਹਿਮਤੀ ਦਿੰਦਾ। ਚੰਗੀ ਗੱਲ ਆ ਭਾਈ, ਪਰ ਇਹਦੇ ਵਿੱਚ ਇਹ ਸੀ 26 ਜਨਵਰੀ 1986 ਵਾਲੇ ਸਰਬੱਤ ਖਾਲਸਾ 'ਚ ਕਿ ਉੱਥੇ ਪੰਥਕ ਕਮੇਟੀ ਦਾ ਗਠਨ ਹੋਇਆ ਸੀ ਤੇ ਉਸ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕੀਤਾ ਸੀ। ਤੇ ਆਪਾਂ ਹੁਣ ਦੇਖ ਲਓ ਵੀ ਖਾਲਿਸਤਾਨ ਲਈ ਚੱਬੇ ਵਾਲੀ ਧਿਰ ਜਿਹੜੀ ਆ ਉਹ ਕਿੰਨਾ ਕੁ ਅੱਗੇ ਵਧੀ ਜਾਂ ਕਿੰਨਾ ਕੁ ਪਿੱਛੇ ਗਈ।
ਇਹ ਸਾਰਾ ਕੁਝ ਇਸ ਕਰਕੇ नहीं कि मैं ਚੱਬੇਵਾਲੀ ਧਿਰ ਦਾ कोई आलोचक ਜਾਂ क्रिटिक हाँ, मैं आप उस ਧਿਰ ਨਾਲ ਅਸੀਂ ਸਾਰੇ ਇਸ ਧਿਰ ਦਾ ਹਿੱਸਾ ਹਾਂ। ਪਰ ਸਾਨੂੰ ਆਪ ਦੇ ਅੰਦਰ ਝਾਤੀ ਮਾਰਨੀ ਚਾਹੀਦੀ ਆ। ਅਸੀਂ ਜੇਕਰ ਸਾਡੀ ਜੇਬ 'ਚ 10 ਰੁਪਏ ਨੇ, ਅਸੀਂ 10 ਹੀ ਕਹੀਏ ਤਾਂ ਚੰਗੇ ਰਵਾਂਗੇ। ਅਸੀਂ ਜੇ 10 ਦੇ 1000 ਦਿਖਾਉਂਦੇ ਆ ਜਾਂ ਲੱਖ ਦਿਖਾਉਂਦੇ ਆ, ਉਦੋਂ ਫਿਰ ਗੜਬੜ ਹੁੰਦੀ ਹੈ। ਸਾਨੂੰ ਇਸ ਗੱਲ ਦਾ ਫਖਰ ਹੋਣਾ ਚਾਹੀਦਾ ਕਿ ਸਾਡੀਆਂ ਸਾਰੀਆਂ ਔਗਣਾਂ, ਘਾਟਾਂ, ਕਮਜ਼ੋਰੀਆਂ ਦੇ ਬਾਵਜੂਦ ਹਰ ਵਾਰੀ ਸੰਗਤ, ਹਰ ਵਾਰੀ ਪੰਥ ਸਾਡਾ ਸਾਥ ਸਹਿਯੋਗ ਠੋਕ ਕੇ ਦਿੰਦਾ। ਅੱਜ ਕੋਈ ਮਸਲਾ ਖੜਾ ਹੋ ਜੇ, ਅੱਜ ਵੀ ਸਿੱਖ ਜਗਤ ਬਾਦਲਕਿਆਂ ਨੂੰ ਜਾਂ ਇੰਡੀਅਨ ਸਟੇਟ ਨੂੰ ਡਿੱਚ ਕਰਕੇ ਸਾਡੇ ਨਾਲ, ਸਾਡੇ ਮਗਰ ਖੜ ਜਾਂਦੇ। ਪਰ ਅਸੀਂ ਆਪਦੀ ਲੀਡਰਸ਼ਿਪ ਦਿਖਾਉਣ ਦੇ ਵਿੱਚ, ਲੀਡਰਸ਼ਿਪ ਦਿਖਾਉਣ ਵਿੱਚ ਅਯੋਗ ਰਹਿੰਦੇ। ਤੋ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਆ। ਇੱਕ 1984 ਦੇ ਮਾਹੌਲ ਤੋਂ ਬਾਅਦ ਵਿੱਚ ਆਮ ਸਧਾਰਨ ਪੇਂਡੂ ਘਰਾਂ ਵਿੱਚੋਂ ਨਿਕਲੇ ਹੋਏ ਉਹ ਨੌਜਵਾਨ, ਜਿਨ੍ਹਾਂ ਦੀਆਂ ਘਾਟਾਂ, ਕਮਜ਼ੋਰੀਆਂ, ਔਗਣਾਂ ਜਿੰਨੇ ਮਰਜ਼ੀ ਕੋਈ ਗਣਾਈ ਚੱਲੋ, ਪਰ ਉਹਨਾਂ ਨੇ ਇੰਡੀਅਨ ਸਟੇਟ ਨੂੰ ਇੱਥੇ ਲਿਆ ਕੇ ਝੁਕਾ ਲਿਆ ਵੀ ਸਟੇਟ ਕਹਿੰਦੀ ਸੀ ਸਾਡੇ ਨਾਲ ਬਹਿ ਕੇ ਗੱਲ ਕਰੋ। ਚੇਤੇ ਕਰੋ ਕਿਵੇਂ ਭਾਰਤੀ ਹਕੂਮਤ ਨੇ ਕਹਿੰਦੇ ਕਹਾਉਂਦੇ ਮੁਲਕਾਂ ਦੇ ਵੱਡੇ ਵੱਡੇ ਜਿਹੜੇ ਆਗੂ ਸੀ, ਉਹਨਾਂ ਦੇ ਰਾਹੀਂ ਖਾੜਕੂ ਧਿਰ ਨਾਲ ਟੇਬਲ ਤੇ ਬਹਿ ਕੇ ਗੱਲ ਔਰ ਮੀਟਿੰਗਾਂ ਹੋਈਆਂ। ਬਲੂਆ ਕਿਸ਼ਨ ਧਰ ਦੀ ਕਿਤਾਬ ਓਪਨ ਸੀਕਰਟ ਤੁਹਾਡੇ ਸਾਹਮਣੇ ਹੈ। ਇੱਕ ਪਾਸੇ ਉਹ ਦੌਰ ਸੀ ਜਦੋਂ ਜਿਨ੍ਹਾਂ ਨੂੰ ਇੱਥੇ ਅੱਜ ਕੱਲ੍ਹ ਬੜਾ ਦੌਰ ਚੱਲਿਆ ਹੈ ਜੀ, ਉਹ ਤਾਂ ਐਵੇਂ ਸੀ, ਕਮਲੇ ਸੀ, ਉਹਨਾਂ ਨੂੰ ਸਮਝ ਨਹੀਂ ਸੀ, ਉਹ ਬੰਦੇ ਹੀ ਮਾਰੀ ਜਾਂਦੇ ਸੀ ਕਨੀ ਐਵੇਂ। ਉਸ ਮਾਹੌਲ ਦੇ ਵਿੱਚ ਉਸ ਧਿਰ ਤੋਂ ਜੋ ਕੁਝ ਸਰਿਆ ਬਣਿਆ ਉਹਨਾਂ ਨੇ ਕਮਾਲ ਕਰਤੀ ਜੀ, ਇਤਿਹਾਸ ਸਿਰਜਤਾ ਤੇ ਭਾਰਤੀ ਹਕੂਮਤੀ ਨਿਜ਼ਾਮ ਨੂੰ ਗੋਡਿਆਂ ਪਰ ਕਰਨੇ ਕੀਤਾ ਸੀ। ਇੱਥੇ ਪੰਜਾਬ ਦੀ ਧਰਤੀ ਉੱਤੇ ਇੱਕ ਵਾਰ ਉਹ ਦੌਰ ਆਇਆ ਜਦੋਂ ਇੰਡੀਅਨ ਸਟੇਟ ਨਾਲੋਂ ਸਿੱਖੀ ਦਾ ਜਿਹੜਾ ਝੰਡਾ ਉਹ ਕਿਤੇ ਵੱਡਾ ਹੋ ਕੇ ਝੂਲਿਆ ਤੇ ਖਾਲਿਸਤਾਨ ਬਣਿਆ ਪਿਆ ਸੀ। ਤੇ ਉਸ ਦੌਰ ਦੇ ਵਿੱਚ ਜੋ ਕੁਝ ਸਾਤੋਂ ਗੜਬੜਾਂ ਹੋਈਆਂ, ਘਾਟਾਂ, ਕਮਜ਼ੋਰੀਆਂ ਰਹੀਆਂ, ਉਹਦੇ ਬਦੌਲਤ ਬਾਅਦ ਵਿੱਚ ਜਿਹੜੀ ਧਿਰ ਨੇ ਸਾਰਾ ਕੁਝ ਸਾਂਭਣਾ ਸੀ, ਕਿਉਂਕਿ ਖਾੜਕੂ ਜਾਂ ਤਾਂ ਫੜੇ ਗਏ ਜਾਂ ਮਾਰੇ ਗਏ, ਸ਼ਹੀਦੀਆਂ ਪਾ ਗਏ ਜਾਂ ਵਿਦੇਸ਼ਾਂ ਨੂੰ ਨਿਕਲ ਗਏ, ਤੇ ਬਹੁਤ ਸਾਰੇ ਕਾਰਨਾਂ ਕਰਕੇ ਉਹ ਚੀਜ਼ ਜਿਹੜੀ ਸੀ ਉਵੇਂ ਨਹੀਂ ਰਹੀ। ਪਰ ਜਿਨ੍ਹਾਂ ਨੇ ਬਾਅਦ ਵਿੱਚ ਇਸ ਪੰਥਕ ਜਾਂ ਖਾਲਿਸਤਾਨੀ ਸੰਘਰਸ਼ ਦੀ ਬਾਗਡੋਰ ਸੰਭਾਲੀ, ਉਹਨਾਂ ਸਾਹਮਣੇ ਉਹ ਬਹੁਤ ਵੱਡੀ ਇੱਕ ਸਵਾਲੀਆ ਨਿਸ਼ਾਨ ਆ। ਉਹਨਾਂ ਜਿਵੇਂ ਕਸ਼ਮੀਰ ਦੇ ਵਿੱਚ ਖਾੜਕੂ ਅੰਦੋਲਨ ਤੋਂ ਬਾਅਦ ਵਿੱਚ ਉੱਥੇ ਹੁਰੀਅਤ ਕਾਨਫਰੰਸ ਬਣਾ ਕੇ ਉੱਥੇ ਦੇ ਗਿਲਾਨੀ ਹੁਣਾਂ ਨੇ ਸਾਰੀ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਤੋਰੀ ਰੱਖਿਆ। ਸਾਡੇ ਪੰਜਾਬ ਦੇ ਵਿੱਚ ਸਾਡੀ ਜਿਹੜੀ ਓਵਰਗਰਾਊਂਡ ਧਿਰ ਸੀ ਉਹਦੇ ਤੋਂ ਗੱਲ ਸਾਂਭੀ ਨਹੀਂ ਗਈ, ਜਿਹਦੇ ਕਰਕੇ ਜਦੋਂ ਬਾਅਦ ਵਿੱਚ ਸਿੱਖ ਨੌਜਵਾਨਾਂ ਨੂੰ ਭਾਈ ਦੀਪ ਸਿੱਧੂ ਤੇ ਭਾਈ ਅਮਰਤਪਾਲ ਸਿੰਘ ਹੁਣਾਂ ਦੇ ਵੇਲੇ ਇਹ ਇੱਕ ਨਵਾਂ ਹੁਲਾਰਾ ਜਾਂ ਹੁੰਗਾਰਾ ਦਿਖਿਆ ਤਾਂ ਪੰਥ ਇੱਧਰ ਨੂੰ ਤੁਰ ਪਿਆ। ਤੇ ਹੁਣ ਆਪਾਂ ਨੂੰ ਪਤਾ ਕਿ ਭਾਈ ਦੀਪ ਸਿੱਧੂ ਦਾ ਕਤਲ ਹੋਇਆ, ਜਾਂ ਹੋਰ ਇਸ ਤੋਂ ਬਾਅਦ ਵਿੱਚ ਸਟੇਟ ਨੇ ਮਿਥ ਲਿਆ ਕਿ ਸੰਤ ਭਿੰਡਰਾਂ ਵਾਲਿਆਂ ਵਾਂਗੂ ਕਿਸੇ ਹੋਰ ਨੂੰ ਸੈਂਟਰ ਸਟੇਜ ਤੇ ਨਹੀਂ ਆਉਣ ਦੇਣਾ, ਜਿਹੜਾ ਵੀ ਉੱਭਰੇ ਉਹਨੂੰ ਖਤਮ ਕਰੀ ਚੱਲੋ। ਤੇ ਭਾਈ ਅਮਰਤਪਾਲ ਸਿੰਘ ਨੂੰ ਚੱਕ ਕੇ ਉਹਨਾਂ ਨੇ ਡਿਬਰੂਗੜ੍ਹ ਜੇਲ੍ਹ 'ਚ ਮਾਰਿਆ। ਤੇ ਇਸ ਤਰੀਕੇ ਨਾਲ ਇਹ ਦੁਸ਼ਮਣ ਸਟੇਟ ਨੇ ਤਾਂ ਇਹ ਕੁਝ ਕਰਨਾ ਹੁੰਦਾ ਤੇ ਸਟੇਟ ਨੇ ਬਦਨਾਮ ਵੀ ਕਰਨਾ ਹੁੰਦਾ। ਜਦੋਂ ਆਪਾਂ ਸੰਤ ਭਿੰਡਰਾਂ ਵਾਲਿਆਂ ਦੇ ਵੇਲੇ ਸਾਨੂੰ ਬਹੁਤ ਸਾਰੇ ਇਹੋ ਜਿਹੇ ਬੰਦੇ ਮਿਲ ਪੈਂਦੇ ਆ ਜਿਹੜੇ ਸਿਆਣੇ ਬਿਆਣੇ, ਚਿੱਟੀਆਂ ਦਾੜੀਆਂ, ਵੱਡੀਆਂ ਵੱਡੀਆਂ ਪੋਸਟਾਂ ਤੇ ਬੈਠੇ ਆ ਔਰ ਐਡਾ ਝੂਠ, ਐਡੀ ਭਕਾਈ ਮਾਰਦੇ ਆ। ਕਹਿਣਗੇ ਜੀ ਅਸੀਂ ਅਖਬਾਰ 'ਚ ਪੜ੍ਹਿਆ ਸੀ। ਮੈਂ ਜੀ ਕਾਂਗਰਸ ਬਾਰੇ ਮੈਂ ਸੰਤਾਂ ਨੂੰ ਪੜ੍ਹਿਆ ਸੀ ਵੀ ਸੰਤ ਕਾਂਗਰਸ ਦੇ ਏਜੰਟ ਨੇ। ਇੱਥੇ ਮੈਂ ਪੰਜਾਬੀ ਟ੍ਰਿਬਿਊਨ ਦੀ ਖਬਰ ਸਾਂਭ ਕੇ ਰੱਖੀ ਹੋਈ ਆ। ਉਹ ਲਿਖਿਆ ਤਾਂ ਇਹ ਹੋਇਆ ਕਿ ਕੀ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ, ਮਤਲਬ ਕੀ ਨਹੀਂ ਲਿਖਿਆ ਹੋਇਆ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ, ਮਗਰ ਐਕਸਕਲੇਮੇਟਰੀ ਦਾ ਨਿਸ਼ਾਨ ਲੱਗਿਆ ਹੋਇਆ। ਉਹ ਥੱਲੇ ਸਾਰੀ ਜਿਹੜੀ ਖਬਰ ਵਾ ਉਹ ਇਹ ਆ ਕਿ ਦੱਸੋ ਕਿੱਡੇ ਕਮਲੇ ਆ ਜਿਹੜੇ ਕਹਿੰਦੇ ਆ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ ਆ। ਖਬਰ ਇਹ ਕਹਿੰਦੀ ਆ, ਪਰ ਜਿਹੜੇ ਆ ਸਾਡੇ ਕਮਲਾ ਟੋਲਾ ਇਹ ਕਹਿੰਦੇ ਆ ਜੀ ਉੱਤੇ ਅਖਬਾਰ ਛਪਿਆ ਸੀਗਾ ਕਿ ਭਿੰਡਰਾਂ ਵਾਲੇ ਕਾਂਗਰਸ ਦੇ ਏਜੰਟ। ਤੇ ਐਵੇਂ ਹੀ ਖਾੜਕੂ ਜਥੇਬੰਦੀਆਂ ਬਾਰੇ, ਉਸ ਦੌਰ ਦੀਆਂ ਖਾਲਿਸਤਾਨੀ ਸ਼ਖਸੀਅਤਾਂ ਬਾਰੇ ਇਸ ਤਰੀਕੇ ਦੇ ਮੀਡੀਆ ਦੇ ਵਿੱਚ ਪੁੱਠੇ ਸਿੱਧੇ ਟ੍ਰਿਕਾਂ ਰਾਹੀਂ ਜੋ ਭਰਮ ਫੈਲਾਇਆ ਗਿਆ, ਉਹ ਅੱਜ ਬਹੁਤ ਸਾਰੇ ਲੋਕ ਉਹਨਾਂ ਦੇ ਚੱਕਰਾਂ ਚੋਂ ਅੱਜ ਤੇ ਨਹੀਂ ਨਿਕਲ ਸਕੇ। ਅੱਜ ਵੀ ਬਹੁਤ ਸਾਰੇ ਇਹੋ ਜਿਹੇ ਚੱਕਰ ਚੱਲਦੇ ਆ। ਮੈਂ ਅੱਜ ਦੀ ਗੱਲ ਕਰਦਾ ਕਿ ਇੱਕ ਕੋਈ ਨਸ਼ਿਆਂ ਦੇ ਮਾਮਲੇ 'ਚ ਤਰਨਤਾਰਨ ਇਲਾਕੇ ਦਾ, ਖਡੂਰ ਸਾਹਿਬ, ਚੋਹਲਾ ਸਾਹਿਬ ਇਲਾਕੇ ਦਾ ਕੋਈ ਬੰਦਾ ਹੈ ਜਿਹਨੂੰ ਜਿਹੜਾ ਹੈਗਾ ਸਟੇਟ ਨੇ, ਭਾਰਤੀ ਸਟੇਟ ਨੇ, NIA ਵਾਲਿਆਂ ਨੇ ਉਹਦੀ 1.34 ਕਰੋੜ ਦੀ ਜਿਹੜੀ ਜ਼ਬਤ ਕੀਤੀ ਆ ਜਾਇਦਾਦ। 1.34 ਕਰੋੜ ਰੁਪਏ ਦੀ ਨਕਦੀ ਤੇ ਬਾਕੀ ਉਹਦੀ ਜਾਇਦਾਦ ਵਗੈਰਾ ਜਿਹੜੀ ਆ। ਤਰਨਤਾਰਨ ਇਲਾਕੇ ਦਾ ਹੈਗਾ ਇਹ, ਅਮਰਤਪਾਲ ਸਿੰਘ ਉਹਦਾ ਨਾਂ ਆ।
ਵੀ ਉਹਦਾ ਬੜਾ ਲੰਬਾ ਚੌੜਾ ਅਖਬਾਰਾਂ 'ਚ ਛਪਿਆ ਅੱਜ ਵੀ ਉਹ ਜੀ ਹੈਰੋਇਨ ਮੰਗਾਉਂਦਾ ਸੀ ਦੁਬਈ ਵਿੱਚ, ਉਹਦਾ ਨਾਲ ਦਾ ਜਾਣੀ ਕਿ ਅਫਗਾਨਿਸਤਾਨ। ਇਹ ਕਹਾਣੀ ਜਿਹੜੀ ਕਿ ਕਿਸੇ ਨਸ਼ੇ ਨਾਲ ਸੰਬੰਧਿਤ ਘਟਨਾਕ੍ਰਮ ਦੀ ਆ। ਪਰ ਮੀਡੀਆ ਨੇ ਕਮਾਲ ਹੀ ਕਰਤੀ ਕਿ ਸਾਰੀ ਖਬਰ ਭਾਈ ਅਮਰਤਪਾਲ ਸਿੰਘ ਨਾਲ ਜੋੜਤੀ ਕਿ ਜਿਹੜਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਨਜ਼ਰਬੰਦ ਅਮਰਤਪਾਲ ਸਿੰਘ ਆ ਜੀ, ਉਹਦੇ NIA ਨੇ ਉਹਦੀ ਜਾਇਦਾਦ ਜ਼ਬਤ ਕਰ। ਹੁਣ ਮੈਂ ਇਹ ਗੱਲ ਤਾਂ ਤੁਹਾਨੂੰ ਦੱਸ ਰਿਹਾ ਕਿ ਜਿਵੇਂ ਇਹ ਖਬਰ ਝੂਠੀ ਆ ਬਿਲਕੁਲ, ਉਹ ਖਬਰ ਦਾ ਕੱਲਾ ਅਮਰਤਪਾਲ ਸਿੰਘ ਨਾਂ ਆ। ਅਮਰਤਪਾਲ ਸਿੰਘ ਤਾਂ ਤਰਨਤਾਰਨ ਇਲਾਕੇ ਦਾ, ਜਿਹਦੀ NIA ਵਾਲਿਆਂ ਨੇ, ਸਰਕਾਰ ਨੇ ਜਾਇਦਾਦ ਜ਼ਬਤ ਕੀਤੀ ਆ ਹੈਰੋਇਨ ਦੇ ਨਸ਼ੇ ਦੇ ਮਾਮਲੇ 'ਚ। ਪਰ ਮੀਡੀਆ ਨੇ ਖਬਰ ਇਹ ਲਾਤੀ ਤੇ ਹੁਣ ਕਈ ਮੂਰਖਾਂ ਨੇ ਇਸੇ ਗੱਲ ਨੂੰ ਸੱਚ ਮੰਨ ਕੇ ਕਿ ਲਓ ਜੀ ਭਾਈ ਅਮਰਤਪਾਲ ਸਿੰਘ ਤਾਂ ਨਸ਼ਾ ਦੇ ਮਾਮਲੇ ਵਿੱਚ ਸੀਗਾ, ਉਹਦੀ ਤਾਂ ਜਾਇਦਾਦ ਜ਼ਬਤ ਹੋਈ ਸੀ। ਇਵੇਂ ਦੀਆਂ ਹੀ ਗੱਲਾਂ ਉਦੋਂ ਹੋਈਆਂ ਨੇ। ਇੱਥੇ ਜਸਪਾਲ ਸਿੰਘ ਸਿੱਧੂ ਨੇ ਪੂਰੀ ਕਿਤਾਬ ਲਿਖੀ ਆ ਜੂਨ 84 ਦੀ ਪੱਤਰਕਾਰੀ, ਉਹ ਪੜ੍ਹੋ ਕਿਵੇਂ ਉਹਨਾਂ ਦਿਨਾਂ ਦੇ ਵਿੱਚ ਅਖਬਾਰਾਂ ਨੇ ਝੂਠੀਆਂ ਬੇਬੁਨਿਆਦ ਤੇ ਗਲਤ ਖਬਰਾਂ ਛਾਪ ਕੇ ਸਿੱਖ ਕੌਮ ਦੇ ਨਾਇਕਾਂ ਦੇ ਖਿਲਾਫ ਲੋਕਾਂ ਦੇ ਮਨਾਂ 'ਚ ਨਫ਼ਰਤ ਪਾਈ। ਸੋ ਜਿਹੜਾ ਇਹ ਸਟੇਟ ਦਾ ਏਜੰਡਾ ਉਹ ਸਾਡੇ ਉੱਤੇ ਬੜਾ ਕਾਰਗਰ ਸਿੱਧ ਹੋਇਆ। ਸਿੱਖ ਸੌਖੀ ਪੰਜਾਬੀ 'ਚ ਕਹੀਏ ਕਿ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਉਹਨਾਂ ਨੇ ਗੁੰਮਰਾਹ ਕਰ ਲਿਆ। ਹੁਣ ਇਹ ਠੀਕ ਆ ਗੱਲ ਕਿ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਨੇ ਜਾਂ ਵਕੀਲ ਨੇ, ਉਹਨਾਂ ਦੇ ਵਾਰਸ ਪੰਜਾਬ ਦੇ ਜਥੇਬੰਦੀ ਦੇ ਖਾਰੇ ਹੋਣੀ, ਉਹ ਕਾਨੂੰਨੀ ਕਾਰਵਾਈ ਕੋਈ ਕਰਨਗੇ ਜਾਂ ਕੋਈ ਇਹਦੀ ਗੱਲ ਬਣੇਗੀ। ਪਰ ਸੋਚਣ ਵਾਲੀ ਗੱਲ ਇਹ ਆ ਕਿ ਜਿਨ੍ਹਾਂ ਲੋਕਾਂ ਦਾ ਦਿਮਾਗ ਇੰਨਾ ਕਾ, ਕਿਉਂਕਿ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਖਬਰ ਦੇਖੀ ਆ ਬਹੁਤੇ ਇਹੀ ਸਮਝੀ ਫਿਰਦੇ ਆ ਵੀ ਇਹ ਤਾਂ ਜੀ ਭਾਈ ਅਮਰਤਪਾਲ ਸਿੰਘ ਦੇ ਉੱਤੇ ਕਾਰਵਾਈ ਹੋਈ। ਖੈਰ, ਇਸ ਤੋਂ ਅੱਗੇ ਇੱਕ ਹੋਰ ਮਸਲਾ ਜਿਹੜਾ ਜ਼ਰੂਰੀ ਆ ਉਹ ਇਹ ਹੈ ਕਿ ਪਟਿਆਲੇ ਯੂਨੀਵਰਸਿਟੀ ਦੇ ਵਿੱਚ ਇੱਕ ਬੱਚੀ ਜਿਹੜੀ ਸੀ ਉਹਦੀ ਜਾਨ ਚਲੀ ਗਈ ਸੀ, ਜਿਹਦੇ ਵਿੱਚ ਕਾਮਰੇਡ ਸਰਜੀਤ ਨਾਂ ਦੇ ਇੱਕ ਪ੍ਰੋਫੈਸਰ ਦਾ ਬਹੁਤ ਪਹਿਲੋਂ ਵੀ ਉਹ ਕਈ ਕਾਰਨਾਂ ਕਰਕੇ ਬਦਨਾਮ ਆ। ਹੁਣ ਉਹਦੇ ਖਿਲਾਫ ਜਾਂਚ ਵਿੱਚ ਜਦੋਂ ਪਾਇਆ ਗਿਆ ਉਹਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਉਹਦੇ ਖਿਲਾਫ ਕਾਰਵਾਈ ਹੋਈ। ਪਰ ਉਹਨੇ ਬਹੁਤ ਸਾਰੇ ਇਹੋ ਜਿਹੇ ਕਾਮਰੇਡ ਤੇ ਹੋਰ ਲੋਕ ਇਕੱਠੇ ਕਰਕੇ ਇੱਕ ਉੱਥੇ ਮੋਰਚਾ ਲਾਇਆ, ਜਿਹੜਾ ਧਰਨਾ ਇਹ ਕਹਿ ਕੇ ਸਮਾਪਤ ਹੋਇਆ ਕਿ ਜਿਨ੍ਹਾਂ ਨੇ ਜੀ ਉਸ ਦਿਨ ਗੁੱਸੇ 'ਚ ਆ ਕੇ ਪ੍ਰੋਫੈਸਰ ਸਾਹਿਬ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਂ ਉੱਥੇ ਗੱਲਬਾਤ ਕੀਤੀ, ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ। ਮਤਲਬ ਕਿ ਪਟਿਆਲਾ ਯੂਨੀਵਰਸਿਟੀ ਜਿਹਦੇ VC ਦੇ ਬਾਰੇ ਬਹੁਤ ਸਾਰੀਆਂ ਚਰਚਾਵਾਂ ਚੱਲਦੀਆਂ ਰਹਿੰਦੀਆਂ ਨੇ, ਉਹਨੇ ਪ੍ਰੋਫੈਸਰ ਅਰਵਿੰਦ ਨੇ ਇੱਕ ਤਰੀਕੇ ਨਾਲ ਇਹ ਮੰਨ ਲਿਆ ਕਿ ਠੀਕ ਆ ਜੀ, ਜੇਕਰ ਤੁਸੀਂ ਕਾਮਰੇਡ ਸਰਜੀਤ ਦਾ ਕੰਮ ਕਰਾਉਣਾ, ਉਹਦੇ ਖਿਲਾਫ ਕਾਰਵਾਈ ਕਰਾਉਣੀ ਆ, ਤਾਂ ਫਿਰ ਅਸੀਂ ਜਿਹੜਾ ਸਿੱਖ ਨੌਜਵਾਨ ਜਾਂ ਪੰਥਕ ਜਾਂ ਕੌਮੀ ਦਰਦ ਰੱਖਣ ਵਾਲੇ ਜਾਂ ਉਸ ਬੱਚੀ ਦਾ ਦਰਦ ਰੱਖਣ ਵਾਲੇ ਨੇ, ਉਹਨਾਂ ਖਿਲਾਫ ਕਾਰਵਾਈ ਕਰਾਂਗੇ। ਜਦੋਂ ਕਿਸਾਨ ਸੰਘਰਸ਼ ਚੱਲਦਾ ਸੀ ਉਦੋਂ ਸਾਨੂੰ ਬਹੁਤ ਮੱਤਾਂ ਦੇਣ ਵਾਲੇ ਵੀ ਤੁਸੀਂ ਦੇਖੋ ਜੀ, ਤੁਸੀਂ ਉਹਨਾਂ ਦੇ ਕਾਮਰੇਡਾਂ ਖਿਲਾਫ, ਇਹਨਾਂ ਦਾ ਹਾਲ ਹੈ ਜੀ। ਕਾਮਰੇਡ ਲਾਣੇ ਨੇ ਹਮੇਸ਼ਾ, ਜਿਹੜੀ ਉਹ ਦੀਪ ਸਿੱਧੂ ਨੇ ਗੱਲ ਕਹੀ ਸੀ ਵੀ ਇਹ ਕੌੜ ਤੁਮੇ, ਇਹਨਾਂ ਨੇ ਕਦੇ ਸੁਧਰਨਾ ਨਹੀਂ, ਪੰਥ ਤੇ ਪੰਜਾਬ ਦੇ ਖਿਲਾਫ ਭੁਗਤਣਾ ਤੇ ਹਮੇਸ਼ਾ ਪੰਜਾਬ ਦੀਆਂ ਧੀਆਂ ਭੈਣਾਂ ਬੱਚੀਆਂ ਤੇ ਲੋਕਾਂ ਨੂੰ ਇਹਨਾਂ ਨੇ ਨਿਸ਼ਾਨੇ ਤੇ ਰੱਖਣਾ। ਸੋ ਇਸ ਘਟਨਾਕ੍ਰਮ ਦੇ ਵਿੱਚ ਸਾਨੂੰ ਸਾਫ਼ ਦਿਖ ਰਿਹਾ ਵੀ ਕਾਮਰੇਡ ਸਰਜੀਤ ਦਾ ਕੁਝ ਬਣੇ ਨਾ ਬਣੇ, ਪਰ ਸਾਡੀ ਕੌਮ ਦੇ ਆ ਬੱਚੇ ਬੱਚੀਆਂ ਜਿਹੜੇ ਉੱਥੇ ਵਿਚਾਰੇ ਪੜ੍ਹਦੇ ਸੀ, ਜਿਨ੍ਹਾਂ ਨੂੰ ਗੁੱਸਾ ਆਇਆ ਕਿ ਸਾਡੀ ਨਾਲ ਦੀ ਇੱਕ ਬੱਚੀ ਆ ਉਹਦੇ ਉੱਤੇ ਇਸ ਤਰ੍ਹਾਂ ਜ਼ੁਲਮ ਹੋਇਆ, ਉਹਦੀ ਜਾਨ ਚਲੀ ਗਈ, ਉਹਨਾਂ ਦਾ ਜਿਹੜਾ ਹੈਗਾ ਲਾਈਫ ਬਰਬਾਦ ਕਰਨ ਦਾ ਇਹਨਾਂ ਨੇ ਪ੍ਰੋਜੈਕਟ ਜਿਹੜਾ ਹੈਗਾ ਉਹ ਜ਼ਰੂਰ ਬਣਾ ਲਿਆ ਹੈ। ਖੈਰ, ਅਸੀਂ ਇਹ ਗੱਲ ਚੰਗੀ ਸਮਝਦੇ ਹਾਂ ਕਿ ਬੀਤੇ ਦੌਰ ਦੇ ਵਿੱਚ ਜਦੋਂ ਕਿਤੇ ਸਿੱਖੀ ਜਾਂ ਸਿੱਖਾਂ ਦੇ ਉੱਤੇ ਕੋਈ ਵਧੀਕੀ ਹੁੰਦੀ ਸੀ ਉਦੋਂ ਲੋਕ ਦੜ ਜੀ ਪੱਟ ਲੈਂਦੇ ਹੋਣੇ ਆ, ਪਰ ਅੱਜ ਖਾਸ ਤੌਰ ਤੇ 1984 ਤੋਂ ਬਾਅਦ ਸਿੱਖ ਬਹੁਤ ਜਜ਼ਬਾਤੀ ਤੇ ਇਮੋਸ਼ਨਲ ਹੋਣ ਕਰਕੇ ਹੁਣ ਕੋਈ ਗੱਲ ਸੁੱਕੀ ਨਹੀਂ ਜਾਣ ਦਿੰਦੇ। ਹੁਣ ਸਕਿੰਟਾਂ ਦੇ ਵਿੱਚ ਹੀ ਨਾਲੋਂ ਨਾਲ ਹੀ ਉਹਦੀ ਪ੍ਰਤੀਕਿਰਿਆ ਦਿੰਦੇ ਆ ਤੇ ਅੱਗੇ ਵਾਲਾ ਵੇਲਾ ਨਹੀਂ ਹੈਗਾ ਵੀ ਉਹ ਇੱਥੇ ਸਿੱਖਾਂ ਨੂੰ ਕੋਈ ਹਿੰਦੂ ਕਹਿ ਜਾਵੇ ਜਾਂ ਕੋਈ ਹੋਰ ਆ ਤੇ ਸਿੱਖ ਆਰਾਮ ਨਾਲ ਚੁੱਪ ਕਰਕੇ ਦੜ ਵੱਟ ਕੇ ਟਾਈਮ ਕੱਢ ਲੈਣ। ਸਿੱਖਾਂ ਨੂੰ ਇਸ ਤਰੀਕੇ ਦੀ ਜਿਹੜੀ ਸੋਚ ਆ ਇਹ ਹੋਰ ਜ਼ਿਆਦਾ ਸੱਚੇ ਪਾਤਸ਼ਾਹ ਬਖਸ਼ਣ। ਸਾਰੇ ਸੰਸਾਰ ਦੇ ਵਿੱਚ ਸਿੱਖਾਂ ਦਾ ਦਿਨੋਂ ਦਿਨ ਜਿਹੜਾ ਰੁਤਬਾ ਬੁਲੰਦ ਹੋ ਰਿਹਾ ਇਹ ਸਵਾਗਤਯੋਗ ਆ ਤੇ ਚੰਗੀ ਗੱਲ ਇਹ ਆ ਕਿ ਬੇਸ਼ੱਕ ਬਹੁਤ ਸਾਰੀਆਂ ਸ਼ਖਸੀਅਤਾਂ ਜਥੇਬੰਦੀਆਂ ਸਾਨੂੰ ਉਦਾਸ ਕਰ ਰਹੀਆਂ ਨੇ, ਸਾਡੇ ਧਿਰ ਵੱਲ ਪੰਥਕ ਧਿਰ ਵੱਲ ਖਾਲਿਸਤਾਨੀ ਧਿਰ ਵੱਲ ਹੋਣ ਦੇ ਬਾਵਜੂਦ ਉਹ ਦਿੱਤੇ ਹੋਏ ਟੀਚੇ ਪੂਰੇ ਕਰਨ ਵਿੱਚ ਕਾਮਯਾਬ ਨਹੀਂ ਹੋ ਪਾਉਂਦੇ, ਪਰ ਇਹਦੇ ਬਾਵਜੂਦ ਜੰਗ ਜਾਰੀ ਆ, ਲੜਾਈ ਜਾਰੀ ਆ
सच्चे पातशाह किरपा करनगे। एक दिन वो वक्त आएगा जदों यूएनओ दे विच होरनां मुल्कां दे बराबर खालिस्तान दा झंडा भी झूलेगा। उस दिन दी इंतजार विच फतेह अर्ज करदा जी। फिर मिलांगे। नानक नाम चढ़दी कला, तेरे भाणे सरबत दा भला। वाहिगुरू जी का खालसा, वाहिगुरू जी की फतेह।